ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 23 ਜੁਲਾਈ 2019 8 ਸਾਵਨ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਜੀ ਆਇਆਂ ਨੂੰ ਫਿਰ ਦੁਬਾਰਾ ਤੁਹਾਨੂੰ ਕਹਿੰਦੀ ਹਾਂ। ਸੋ ਅਸੀਂ ਤੁਹਾਨੂੰ ਬੜਾ ਹੀ ਮਿਸ ਕੀਤਾ ਇਹਨਾਂ ਦਿਨਾਂ ਵਿੱਚ ਔਰ ਤੁਸੀਂ ਵੀ ਸਾਨੂੰ ਮਿਸ ਕੀਤਾ ਹੋਏਗਾ, ਪਰ ਇਸ ਦੀ ਵਜ੍ਹਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਔਰ ਮਾਫੀ ਵੀ ਚਾਹੁੰਦੇ ਹਾਂ ਔਰ ਬੜੀ ਖੁਸ਼ੀ ਦੀ ਜੋ ਖਬਰ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਸੋ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਨੇ, ਜਿਹੜੇ ਹਮੇਸ਼ਾ ਹੀ ਮੇਰੇ ਨਾਲ ਸਟੂਡੀਓ ਵਿੱਚ ਹੁੰਦੇ ਨੇ, ਜਿਹੜੀਆਂ ਕਿ ਪੰਥਕ ਜੋ ਜਥੇਬੰਦੀਆਂ ਨੇ ਜਾਂ ਕੋਈ ਵੀ ਵਰਲਡ ਵਾਈਡ ਇਸ਼ੂ ਹੁੰਦੇ ਨੇ ਜਾਂ ਪੰਥ ਨਾਲ ਸੰਬੰਧਿਤ ਜੋ ਵੀ ਇਸ਼ੂ ਹੁੰਦੇ ਨੇ ਉਸ ਬਾਰੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਆਪਣੇ ਵਿਚਾਰ ਦੱਸਦੇ ਰਹਿੰਦੇ ਨੇ। ਸੋ ਉਹਨਾਂ ਦੀ ਬੇਟੀ ਦਾ ਜੋ ਆਨੰਦ ਕਾਰਜ ਸੀ ਸੋ ਇਹਨਾਂ ਦਿਨਾਂ ਦੇ ਵਿੱਚ ਹੀ ਹੋਈ। ਸੋ ਪਿਛਲੇ ਸ਼ਨੀਵਾਰ ਜੋ ਪੰਥ ਦੀ ਧੀ ਜਿਹੜੀ ਕਿ ਡਾਕਟਰ ਅਮਰਜੀਤ ਸਿੰਘ ਜੀ ਦੀ ਬੇਟੀ ਹੈ ਉਹਨਾਂ ਦਾ ਆਨੰਦ ਕਾਰਜ ਹੋਇਆ। ਉਹਨਾਂ ਦਾ ਨਾਮ ਹੈ ਜਸਪ੍ਰੀਤ ਕੌਰ। ਸੋ ਉਹਨਾਂ ਦਾ ਆਨੰਦ ਕਾਰਜ ਹੋਇਆ ਸੀ ਸਰਦਾਰ ਮਨਪ੍ਰੀਤ ਸਿੰਘ ਜੀ ਨਾਲ। ਸੋ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਪੰਥਕ ਜਥੇਬੰਦੀਆਂ ਅਤੇ ਹੋਰ ਜੋ ਰਿਸ਼ਤੇਦਾਰ ਸਨ, ਸਿੱਖ ਸੰਗਤਾਂ ਨੇ ਉਸ ਵਿੱਚ ਸ਼ਮੂਲੀਅਤ ਕੀਤੀ, ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਸੋ ਇਹ ਸਾਰੀਆਂ ਰਸਮਾਂ ਜੋ ਵਿਆਹ ਦੀਆਂ ਸਨ ਉਹ ਗੁਰੂ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੋਈਆਂ। ਸੋ ਅਸੀਂ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਇਸ ਖੁਸ਼ੀ ਤੇ ਮੌਕੇ ਤੇ ਮੁਬਾਰਕਾਂ ਦਿੰਦੇ ਹਾਂ ਡਾਕਟਰ ਸਾਹਿਬ। ਸੋ ਅੱਗੇ ਮੈਂ ਚਾਹਾਂਗੀ ਕਿ ਤੁਸੀਂ ਹੀ ਦੱਸੋ, ਪਰ ਬੜਾ ਵਧੀਆ ਮਾਹੌਲ ਸੀ, ਮੈਨੂੰ ਵੀ ਬੜਾ ਵਧੀਆ ਲੱਗਿਆ। ਅਸੀਂ ਵੀ ਸਾਰੇ ਉੱਥੇ ਪਹੁੰਚੇ ਹੋਏ ਸੀ, ਸਾਰਾ ਪ੍ਰਬੰਧ ਬਹੁਤ ਹੀ ਵਧੀਆ ਸੀ। ਸੋ ਸਾਰਿਆਂ ਨੇ ਬੜਾ ਹੀ ਵਧੀਆ ਮਹਿਸੂਸ ਕੀਤਾ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਸ਼ੁਰੂ 'ਚ ਹੀ ਮੈਂ ਆਪਣੇ ਉਹਨਾਂ ਵੀਰਾਂ ਭੈਣਾਂ ਤੋਂ ਮਾਫੀ ਚਾਹੁੰਦਾ, ਮਾਫੀ ਮੰਗਦਾ ਜਿਹੜੇ ਕਿ ਇਸ ਸਾਰੇ ਹਫਤੇ 'ਚ ਹੀ ਬਹੁਤ ਫਿਕਰਮੰਦ ਵੀ ਹੋਏ, ਕੁਝ ਬੇਹਾਲ ਵੀ ਹੋਏ। ਸਾਡੇ ਮਾਸਟਰ ਕੰਟਰੋਲ ਰੂਮ 'ਚ ਡਜ਼ਨਸ ਆਫ ਕਾਲਸ ਰਹੀਆਂ ਵੀ ਕਿੱਥੇ ਚਲੇ ਗਏ, ਕੀ ਹੋ ਗਿਆ। ਸੋ ਵੈਸੇ ਮੇਰੀ ਕੋਸ਼ਿਸ਼ ਥਰੂ ਆਊਟ ਰਹੀ ਹੈ ਪਿਛਲੇ 30-35 ਸਾਲ ਦੇ ਇੱਥੋਂ ਦੇ ਆਪਣੇ ਸਿਆਸੀ ਸਫ਼ਰ ਦੇ ਵਿੱਚ ਕਿ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਪੰਥਕ ਜ਼ਿੰਦਗੀ ਜਾਂ ਕੌਮੀ ਜ਼ਿੰਦਗੀ ਤੋਂ ਅੱਡ ਹੀ ਰੱਖਿਆ ਜਾਏ। ਲੇਕਿਨ ਫਿਰ ਵੀ ਕੁਝ ਹਾਲਾਤ ਇਸ ਕਿਸਮ ਦੇ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੋਵਾਂ ਨੂੰ ਮਿਲਾ ਦੇਣਾ ਹੀ ਜਿਹੜਾ ਹੈ ਉਹ ਤੁਹਾਡੇ ਕੋਲ ਹੋਰ ਉਸ ਤੋਂ ਬਿਨਾਂ ਕੋਈ ਆਪਸ਼ਨ ਨਹੀਂ ਹੁੰਦੀ। ਇਹ ਠੀਕ ਹੈ ਕਿ ਪਰਿਵਾਰਕ ਜ਼ਿੰਦਗੀ ਦੇ ਵਿੱਚ ਇੱਕ ਜ਼ਿੰਮੇਵਾਰੀਆਂ ਦਾ ਐਸਪੈਕਟ ਵੀ ਹੁੰਦਾ ਹੈ। ਹਾਲਾਂਕਿ ਮੈਂ ਇਸ ਪੱਖੋਂ ਆਪਣੇ ਆਪ ਨੂੰ ਕੋਈ ਸੁਰਖਰੂ ਜਾਂ ਜਿਸ ਨੂੰ ਕਹਿੰਦੇ ਨੇ ਕਿ ਮੈਂ ਦੋਸ਼ ਰਹਿਤ ਜਾਂ ਇਲਜ਼ਾਮ ਰਹਿਤ ਨਹੀਂ ਸਮਝਦਾ, ਕਿਉਂਕਿ ਮੈਂ ਕੋਈ ਬਹੁਤ ਚੰਗੀ ਤਰ੍ਹਾਂ ਆਪਣੇ ਪਰਿਵਾਰਕ ਫਰਜ਼ ਨਹੀਂ ਨਿਭਾਏ। ਜਦੋਂ 7-8 ਮਹੀਨੇ ਦੀ ਬੱਚੀ ਸੀ ਔਰ ਦੂਸਰੇ ਪਾਸੇ ਇਸ ਕਿਸਮ ਦਾ ਮਾਹੌਲ ਬਣ ਗਿਆ ਕਿ ਇੱਕ ਪਾਸੇ ਕੌਮ ਦੀ ਇੱਜ਼ਤ ਅਣਖ ਗੈਰਤ ਲਈ ਕੁਝ ਕਰਨ ਦੀ ਗੱਲ ਸੀ, ਸੋ ਮੈਂ ਕੌਮ ਵੱਲ ਆਪਣੇ ਕਦਮ ਪੁੱਟੇ। ਲੰਬਾ ਵਕਤ ਜਿਹੜਾ ਉਹ ਬੱਚੀ ਦੇ ਨਾਲ ਮੇਲ ਮਿਲਾਪ ਨਹੀਂ ਹੋਇਆ। ਆਲਮੋਸਟ 22-23 ਸਾਲ ਬਾਅਦ ਮੈਂ ਉਸ ਨੂੰ ਮਿਲਿਆ ਜਦੋਂ ਕਿ ਉਹ ਆਪਣੀ ਲਾਅ ਦੀ ਪੜ੍ਹਾਈ ਮੁਕੰਮਲ ਕਰਕੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆਈ ਸਪੈਸ਼ਲ ਕੋਰਸ ਲਈ। ਉਸ ਤੋਂ ਬਾਅਦ ਉਸਨੇ LLM ਕੀਤਾ ਬੋਸਟਨ ਯੂਨੀਵਰਸਿਟੀ ਤੋਂ ਔਰ ਹੁਣ ਉਹ ਇਮੀਗ੍ਰੇਸ਼ਨ ਅਟਾਰਨੀ ਹੈ ਨਿਊਯਾਰਕ ਦੇ ਵਿੱਚ ਔਰ ਇੱਕ ਅੱਛੀ ਲਾਅ ਫਰਮ ਨਾਲ ਗੈਲ ਐਂਡ ਗੈਲ ਨਾਲ ਪਿਛਲੇ 2 ਸਾਲ ਤੋਂ ਕੰਮ ਕਰਦੀ। ਵੈਰੀ ਨਾਈਸ। ਇਸੇ ਪੀਰੀਅਡ 'ਚ ਜਿਹੜਾ ਪਿਛਲੇ 5-6 ਸਾਲ ਤੋਂ ਹੀ ਬੱਚੀ ਦੀ ਮੁਹੱਬਤ ਔਰ ਬੱਚੇ ਦੇ ਨਾਲ ਕੀ ਅਹਿਸਾਸ ਹੁੰਦੇ ਨੇ ਮੈਨੂੰ ਵੀ
ਇਹ ਲਗਭਗ 22-23 ਸਾਲ ਦੇ ਗੈਪ ਤੋਂ ਬਾਅਦ ਹੀ ਇਹਨਾਂ ਸਾਰੀਆਂ ਦਾ ਅਹਿਸਾਸ ਹੋਇਆ। ਨਹੀਂ ਤਾਂ ਤੁਸੀਂ ਆਪਣੇ ਕਦਮ ਉਸ ਪਾਸੇ ਤੋਰ ਲੈਂਦੇ ਹੋ, ਫਿਰ ਜਜ਼ਬਾਤ ਔਰ ਫਰਜ਼ ਬਹੁਤ ਵਾਰ ਇਕੱਠੇ ਨਹੀਂ ਤੁਰਦੇ, ਤੁਹਾਨੂੰ ਕਿਸੇ ਸਟੇਜ ਤੇ ਕੱਟ ਆਫ ਹੋਣਾ ਪੈਂਦਾ। ਔਰ ਇਹ ਉਸ ਦੀ ਮਾਂ ਦਾ ਹੀ ਐਫਰਟ ਹੈ ਜਿਸ ਨੇ ਉਸ ਨੂੰ ਪਾਲਿਆ ਵੱਡਾ ਕੀਤਾ। ਮੈਂ ਤਾਂ ਭਗੌੜਾ ਹੀ ਰਿਹਾ, ਲੇਕਿਨ ਮੈਂ ਸਮਝਦਾ ਕਿ ਜਿਵੇਂ ਬੱਚੀ ਦਾ ਆਨੰਦ ਕਾਰਜ, ਔਰ ਇਹ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਜਿੱਥੇ ਉਹਨਾਂ ਦੇ ਵਿਆਹ ਦੇ ਇਸ ਫੰਕਸ਼ਨ ਨੂੰ ਨਿਕਾਹ ਕਹਿੰਦੇ ਨੇ, ਸਿੱਖਾਂ ਦੇ ਅੰਦਰ ਇਸ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ, ਕਿਉਂਕਿ ਇਹ ਸਫ਼ਰ ਜਿਹੜਾ ਰੱਬ ਦੀ ਯਾਦ ਦੇ ਵਿੱਚ ਰੱਬ ਦਾ ਆਸਰਾ ਲੈ ਕੇ ਔਰ ਸਿੱਖੀ ਰਵਾਇਤਾਂ ਮੁਤਾਬਕ ਹੁੰਦਾ ਹੈ, ਉਸ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਸੋ ਬੱਚੀ ਦਾ ਆਨੰਦ ਕਾਰਜ ਜਾਂ ਵਿਆਹ ਬੀਤੇ ਸੈਚਰਡੇ ਰੱਖਿਆ ਹੋਇਆ ਸੀ। ਔਰ ਕਿਉਂਕਿ ਸਟੇਟ ਆਫ ਵਰਜੀਨੀਆ ਦੇ ਵਿੱਚ, ਜਿੱਥੇ ਕਿ ਅਜੇ ਵੀ ਸਾਡਾ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC 'ਚ ਖਾਲਿਸਤਾਨ ਅਫੇਅਰ ਸੈਂਟਰ ਦਾ ਦਫ਼ਤਰ ਹੈ, ਜਿਹੜਾ ਕਿ ਅਸੀਂ 1994 ਦੇ ਵਿੱਚ ਸ਼ੁਰੂ ਕੀਤਾ, ਔਰ 18 ਸਾਲ ਮੈਂ ਉੱਥੇ ਹੀ ਰਿਹਾ, ਜਦੋਂ ਕਿ ਨਿਊਯਾਰਕ 'ਚ TV 84 ਦੀ ਸ਼ੁਰੂਆਤ ਦਸੰਬਰ 2012 'ਚ ਹੋਈ। ਸੋ ਜ਼ਾਹਰ ਹੈ ਕਿ ਉਹਨਾਂ ਦਾ ਹੀ ਸਾਡੇ ਭਰਾਵਾਂ ਭੈਣਾਂ ਦਾ ਉੱਥੇ ਜ਼ੋਰ ਸੀ ਕਿ ਇਹ ਫੰਕਸ਼ਨ ਇੱਥੇ ਹੀ ਕੀਤਾ ਜਾਏ। ਉਸ ਦੇ ਲਈ ਪੂਰੀ ਰੱਸਾਕਸ਼ੀ ਵੀ ਹੋਈ, ਕੈਲੀਫੋਰਨੀਆ ਵਾਲੇ ਵੀ ਖਿੱਚ ਰਹੇ ਸੀ, ਬਟ ਇਵੈਂਚੁਅਲੀ ਰੱਸਾ ਖਿੱਚ ਕੇ ਵਰਜੀਨੀਆ ਵਾਲੇ ਲੈ ਗਏ। ਔਰ ਇਹ ਜਿਸ ਪੂਰਾ ਹੀ ਹਫਤਾ ਆਲਮੋਸਟ ਕੁਛ ਨਾ ਕੁਛ ਛੋਟੇ ਛੋਟੇ ਸਮਾਗਮ ਹੁੰਦੇ ਨੇ। ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਮੇਰਾ ਇੱਕ ਇਖਲਾਕੀ ਫਰਜ਼ ਬਣਦਾ ਜਿੱਥੇ ਮੈਂ ਵਰਜੀਨੀਆ, DC, ਮੈਰੀਲੈਂਡ ਸਾਰੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਉਵੇਂ ਹੀ ਇਸ ਕਾਰਜ ਨੂੰ ਕੀਤਾ ਜਿਵੇਂ ਉਹਨਾਂ ਦਾ ਆਪਣਾ ਕਾਰਜ ਹੈ, ਆਪਣੀ ਉਹਨਾਂ ਦੀ ਬੱਚੀ ਦਾ ਵਿਆਹ ਹੈ। ਔਰ ਖਾਸ ਤੌਰ ਤੇ ਭਾਈ ਬਲਵਿੰਦਰ ਸਿੰਘ ਚੱਠਾ ਜਿਨ੍ਹਾਂ ਦਾ ਘਰ ਜਿਹੜਾ ਹੈ ਇਹਨਾਂ ਸਾਰੀਆਂ ਐਕਟੀਵਿਟੀਜ਼ ਦਾ ਸੈਂਟਰ ਸੀ, ਉਹਨਾਂ ਦੇ ਸਾਰੇ ਹੀ ਪਰਿਵਾਰ ਦੇ ਜੀ, ਭਰਾ ਭੈਣਾਂ, ਭਾਬੀਆਂ, ਬੱਚੇ ਬੱਚੀਆਂ, ਉਹਨਾਂ ਨੇ ਇਵੇਂ 7-8-10 ਦਿਨ ਜਿਹੜਾ ਉਹ ਭੱਜ ਦੌੜ ਕੀਤੀ ਕਿ ਮੈਂ ਜਿਹੜਾ ਮਹਿਸੂਸ ਕਰਦਾ ਹਾਂ ਕਿ ਸਾਡਾ ਹਮੇਸ਼ਾ ਹੀ ਰੋਮ ਰੋਮ ਰਣੀ ਰਹੇਗਾ। ਭਾਈ ਨਰਿੰਦਰ ਸਿੰਘ ਜਿਨ੍ਹਾਂ ਨੇ 18 ਸਾਲ ਜਦੋਂ ਅਸੀਂ ਵਰਜੀਨੀਆ ਦੇ ਵਿੱਚ ਰਹੇ, ਉਹਨਾਂ ਦੇ ਘਰ ਦੀ ਸੇਵਾ, ਅੰਨ ਜਲ ਚੁੱਕਣਾ ਛੱਡਣਾ, ਔਰ ਜਿਹਨੂੰ ਕਹਿੰਦੇ ਨੇ ਲਾਈਕ ਦਾ ਰੌਕ, ਲਾਈਕ ਏ ਰੌਕ, ਉਹ ਖਲੋਤੇ। ਇਸ ਸਾਰੇ ਪੀਰੀਅਡ 'ਚ ਵੀ 8-10 ਦਿਨ ਉਹਨਾਂ ਨੇ ਸੌਂ ਕੇ ਨਹੀਂ ਦੇਖਿਆ, ਜਿੱਥੇ ਉਹਨਾਂ ਨੇ ਹਫਤਾ ਪਹਿਲਾਂ ਜਿਹੜਾ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਜਾਂਦਾ ਹੈ, ਉਸ ਦੇ ਭੋਗ ਦੇ ਵੇਲੇ ਜਿਵੇਂ ਖੁਦ ਉਹਨਾਂ ਨੇ ਲੰਗਰ ਤਿਆਰ ਕੀਤਾ ਸਾਰੇ ਪਰਿਵਾਰ ਔਰ ਬਾਕੀ ਸਾਥੀਆਂ ਸਹਿਯੋਗੀਆਂ ਦੇ ਨਾਲ। ਔਰ ਇਹਨਾਂ ਸਾਰੇ ਦਿਨਾਂ 'ਚ ਕਿਹਨੂੰ ਕਿੱਥੇ ਠਹਿਰਾਣਾ ਹੈ, ਕਿੱਥੋਂ ਚੁੱਕਣਾ ਹੈ, ਕਿੱਥੇ ਛੱਡਣਾ ਹੈ, ਰਾਤ ਦਿਨ ਉਹਨਾਂ ਨੇ ਨਹੀਂ ਦੇਖਿਆ। ਔਰ ਮੈਂ ਸਮਝਦਾ ਕਿ ਬੇਸ਼ੱਕ ਮੈਂ 25-30 ਸਾਲ ਤੋਂ ਹੀ ਹਰ ਇੱਕ ਦਾ ਪਿਆਰ ਮਾਣਿਆ ਹੋਇਆ, ਪਰ ਇਸ ਅੰਦਾਜ਼ ਦੇ ਵਿੱਚ ਜਿਵੇਂ ਹੁਣ ਇੱਕ ਬੌਂਡਿੰਗ ਹੋਰ ਵੀ ਅੱਗੇ ਤੁਰੀ ਹੈ। ਮੈਂ ਆਪਣੇ ਮਿੱਤਰ ਸੱਜਣ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਹੁਣ ਤਾਂ ਮੇਰੇ ਲਈ ਮੇਰਾ ਹਰ ਰੋਮ ਜਿਹੜਾ ਹੈ ਵਿੰਨਿਆ ਗਿਆ ਹੈ ਇਸ ਪਿਆਰ ਦੇ ਕਰਜ਼ ਥੱਲੇ। ਇਹ ਕੋਈ ਕਰਜ਼ ਨਹੀਂ ਹੈ, ਇਹ ਪਿਆਰ ਦਾ ਕਰਜ਼ ਹੈ ਕਿ ਇਹ ਮੈਂ ਕਿਵੇਂ ਮੋੜ ਸਕਦਾ ਔਰ ਮੈਂ ਹੋਰ ਕਿਹਦਾ ਨਾਂ ਲਵਾਂ, ਕਿਉਂਕਿ ਪਰਿਵਾਰਾਂ ਦੇ ਇਹ ਸਾਰੇ ਇਕੱਠ ਸਹਿਯੋਗ ਦੇ ਵਿੱਚ ਮੈਨੂੰ ਵੀ ਤਾਕਤ ਮਿਲੀ। ਔਰ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਤੁਰਾਂ, ਮੈਂ ਉਹਨਾਂ ਸਾਰਿਆਂ ਵੀਰਾਂ ਭੈਣਾਂ ਤੋਂ ਮੁਆਫੀ ਚਾਹੁੰਦਾ ਹਾਂ ਜਿਨ੍ਹਾਂ ਤੱਕ ਮੈਂ ਪਹੁੰਚ ਨਹੀਂ ਕਰ ਸਕਿਆ, ਕਿਉਂਕਿ ਬਹੁਤ ਸਾਰੇ ਇਨਵੀਟੇਸ਼ਨ ਵੀ ਇਹਨਾਂ ਵੀਰਾਂ ਭੈਣਾਂ ਨੇ ਪਹੁੰਚਾਏ, ਕਾਰਡਸ ਦੀ ਡਿਸਟ੍ਰੀਬਿਊਸ਼ਨ ਸੀ ਇਹਨੂੰ, ਕਿਉਂਕਿ ਮੈਂ ਪਹਿਲੀ ਸਟੇਜ ਤੇ ਬਹੁਤ ਲੋ ਪ੍ਰੋਫਾਈਲ ਰੱਖਣਾ ਚਾਹੁੰਦਾ ਸੀ, ਸਿਰਫ ਨਿੱਜੀ ਸਮਾਗਮ ਵਾਂਗ। ਲੇਕਿਨ ਹੌਲੀ ਹੌਲੀ ਜਿਵੇਂ ਹੀ ਲਫ਼ਜ਼ ਬਾਹਰ ਨਿਕਲਿਆ, ਜਿਵੇਂ ਹੁਮਾ ਕੇ ਸੰਗਤਾਂ ਆਈਆਂ, ਔਰ ਈਵਨ ਜਿਹੜਾ ਮੇਨ ਫੰਕਸ਼ਨ ਸੈਚਰਡੇ ਦਾ ਸੀ ਜਿਹਦੇ 'ਚ 600 ਬੰਦੇ ਦਾ ਮੈਕਸਿਮਮ ਜਿਵੇਂ ਟੈਂਟ ਜਾਂ ਦੂਜੇ ਲੱਗੇ ਸੀ, 1000 ਤੋਂ ਜ਼ਿਆਦਾ ਦੀ ਪਾਰਟਿਸਿਪੇਸ਼ਨ ਔਰ ਆਲ ਓਵਰ। ਹਾਲਾਂਕਿ ਮੈਂ ਇਸ ਗੱਲ ਨੂੰ ਯਕੀਨੀ ਬਣਾਇਆ, ਜਿਵੇਂ ਕਹਿੰਦੇ ਨੇ ਪਰਦੇ ਥੱਲੇ ਰੱਖਣਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਉਸ ਤੋਂ ਬਾਅਦ ਉਹਨਾਂ ਦੀ ਸ਼ਿਕਾਇਤਾਂ ਦੀ ਝੜੀ ਲੱਗੀ ਹੋਈ ਹੈ ਕਿ ਤੁਸੀਂ, ਔਰ ਨਾਰਥ ਅਮਰੀਕਾ ਚੋਂ ਹੀ ਜਿਹੜੇ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਆਏ ਆਲ ਦਾ ਵੇ, ਔਰ ਇਹ ਇੱਕ ਆਪਣੇ ਆਪ ਦੇ ਵਿੱਚ ਹੌਸਲਾ ਵੀ ਸੀ, ਔਰ ਇਸ ਗੱਲ ਦਾ ਵੀ ਕਿ ਵੀ ਇਹਨਾਂ ਸਾਰੇ ਸਾਲਾਂ 'ਚ ਜਿਹੜੀ ਇੱਕ ਲੁਕਵੀਂ ਮੁਹੱਬਤ ਹਰ ਇੱਕ ਦੇ ਦਿਲ 'ਚ ਸੀ, ਜਿਹੜਾ ਹੋਰ ਸਾਡਾ ਕੀ ਰਿਸ਼ਤਾ ਹੈ, ਰਿਸ਼ਤਾ ਤਾਂ ਕੌਮ ਦਾ ਹੈ। ਔਰ ਜਦੋਂ ਸਾਰਿਆਂ ਨੇ
1 to 1 ਵਡਿਆਈ ਵੀ ਕੀਤੀ ਤੇ ਮੇਰਾ ਮਨ ਅੰਦਰੋਂ ਇਹ ਕਹਿ ਰਿਹਾ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਜੀ ਕਿ ਇਹ ਤਾਂ ਗੁਰੂ ਦੀ ਰੱਬ ਦੀ ਵਡਿਆਈ ਹੈ ਕਿ ਕੀੜਿਆਂ ਨੂੰ ਉਹ ਪਾਤਸ਼ਾਹੀ ਦੇ ਦੇ, ਅਸੀਂ ਤਾਂ ਉਹਨਾਂ ਚ ਸੀ ਜਿਹੜੇ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਸੋ ਇਹ ਸਾਰੇ ਚੋਂ ਜਿਹੜਾ ਜਿਨ੍ਹਾਂ ਦੀ ਸ਼ਿਕਾਇਤ ਹੈ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਕਿ ਤੁਹਾਡੇ ਤੱਕ ਜੇ ਪਹੁੰਚ ਨਹੀਂ ਹੋ ਸਕੀ, ਇਹ ਸਾਰੀ ਭੁੱਲ ਮੇਰੀ ਹੈ, ਕਿਉਂਕਿ ਮੈਂ ਇਸ ਨੂੰ ਇਸ ਤਰੀਕੇ ਦੇ ਨਾਲ ਨਹੀਂ ਸੀ ਸੋਚਿਆ ਜਾਂ ਪਲਾਨ ਕੀਤਾ, ਪਰ ਹੌਲੀ ਹੌਲੀ ਇਹ ਵੱਧਦਾ ਚਲਾ ਗਿਆ। ਔਰ ਦੂਸਰਾ ਖਾਸ ਤੌਰ ਤੇ ਜਦੋਂ ਸਰੀ ਤੋਂ ਸਾਡੇ ਸਿੰਘ ਕੈਨੇਡਾ ਤੋਂ ਆਏ ਔਰ ਉਹਨਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਰਬੱਤ ਖਾਲਸਾ 2015 ਵੱਲੋਂ ਥਾਪੇ ਪੰਥ ਦੇ ਜਥੇਦਾਰ ਨੇ, ਉਹਨਾਂ ਦਾ ਮੈਸੇਜ ਕਿ ਉਹਨਾਂ ਤੱਕ ਵੀ ਖਬਰ ਪਹੁੰਚ ਗਈ ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਮੌਕੇ ਤੇ ਮਨਪ੍ਰੀਤ ਸਿੰਘ ਜਸਪ੍ਰੀਤ ਕੌਰ ਦੇ ਆਨੰਦ ਕਾਰਜ ਮੌਕੇ ਉਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਬਹੁਤ ਹੀ ਵਧੀਆ ਜਦੋਂ ਮੁੱਖ ਦੀਵਾਨ ਹਾਲ ਦੇ ਵਿੱਚ ਵੀਰ ਬਲਜਿੰਦਰ ਸਿੰਘ ਹੋਰਾਂ ਨੇ ਉਸ ਨੂੰ ਪੜ੍ਹਿਆ ਤੇ ਫਿਰ ਜੈਕਾਰਿਆਂ ਦੀ ਗੂੰਜ ਸੀ ਤੇ ਖਾਲਿਸਤਾਨ ਜ਼ਿੰਦਾਬਾਦ ਸੀ। ਔਰ ਇਹ ਆਪਣੇ ਆਪ ਚ ਮੇਰੇ ਲਈ ਵੀ ਇੱਕ ਜਿਹੜਾ ਮੇਰੀਆਂ ਅੱਖਾਂ ਚੋਂ ਅਥਰੂ ਹੀ ਸੀ। ਮੈਂ ਹੋਰ ਤਾਂ ਕੀ ਕਹਿ ਸਕਦਾ ਕਿ ਭਾਈ ਕਿੱਥੇ ਇਸ ਕਿਸਮ ਦਾ ਬਲਕਾਰ ਯੋਧਾ ਤੇ ਕਿੱਥੇ ਅਸੀਂ ਤਾਂ ਗੱਲਾਂ ਹੀ ਕਰਦੇ ਹਾਂ, ਹੋਰ ਅਸੀਂ ਕੀ ਕੀਤਾ। ਲੇਕਿਨ ਉਹਨਾਂ ਨੇ ਜਿਵੇਂ ਇਸ ਮੌਕੇ ਦੇ ਉੱਤੇ ਵੀ ਪੰਥਕ ਏਕਤਾ ਦੇ ਲਈ, ਕੌਮੀ ਨਿਸ਼ਾਨੇ ਵੱਲ ਵਧਣ ਦੇ ਲਈ ਪ੍ਰੇਰਿਆ, ਉਸ ਦੇ ਲਈ ਮੇਰਾ ਰੋਮ ਰੋਮ ਉਹਨਾਂ ਦਾ ਵੀ ਰਿਣੀ ਹੈ। ਫਿਰ ਭਾਈ ਗਜਿੰਦਰ ਸਿੰਘ ਦਲ ਖਾਲਸਾ, ਇਹ ਉਹਨਾਂ ਦਾ ਮੈਸੇਜ ਜਦੋਂ ਫੇਸਬੁੱਕ ਤੇ ਉਹਨਾਂ ਨੂੰ ਵੀ ਪਤਾ ਲੱਗਾ, ਉਹਨਾਂ ਨੇ ਬੜਾ ਪਿਆਰਾ ਮੈਸੇਜ ਜਿਹਦੇ ਚ ਕਿ ਇਹ ਸਾਰਿਆਂ ਨੂੰ ਸਰਾਹਿਆ। ਔਰ ਸੇਵਾ ਤਾਂ ਮੈਂ ਸਮਝਦਾ ਵੀ ਜਿਨ੍ਹਾਂ ਦਾ ਡੁੱਲਿਆ ਖੂਨ ਸਾਡੇ ਸ਼ਹੀਦਾਂ ਦਾ, ਜਿਨ੍ਹਾਂ ਦੀ ਬਦੌਲਤ ਅਸੀਂ ਤੁਰੇ, ਉਹਨਾਂ ਦੀ ਹੈ। ਅਸੀਂ ਤਾਂ ਫਿਰ ਵੀ ਸਿਰ ਤੇ ਛੱਤ ਹੈ ਔਰ ਹਰ ਤਰ੍ਹਾਂ ਦੀ ਜਿਹੜੀ ਹੈ ਉਹ ਜ਼ਿੰਦਗੀ ਗੁਜ਼ਾਰ ਹੈ। ਪਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇੱਕ ਬੜਾ ਪਿਆਰਾ ਸੁਨੇਹਾ ਔਰ ਇਹਦੇ ਨਾਲ ਹੀ ਫਿਰ ਕਿੰਨੇ ਸੈਂਕੜੇ ਮੈਸੇਜ ਫੇਸਬੁੱਕ ਦੇ ਉੱਤੇ ਔਰ ਦੂਸਰੇ, ਔਰ ਬੀਬੀ ਮਨਜਿੰਦਰਪਾਲ ਕੌਰ ਜਿਹੜੇ ਯੂਨਾਈਟਿਡ ਸਿੱਖਸ ਦੇ ਫਾਊਂਡਰਸ ਚੋਂ ਨੇ, ਉਹਨਾਂ ਨੇ ਵੀ ਇੱਕ ਵਧਾਈ ਮੈਸੇਜ ਭੇਜਿਆ। ਔਰ ਵੀਰ ਲਵਸ਼ੰਦਰ ਸਿੰਘ ਡੱਲੇਵਾਲ, ਹੁਣ ਮੈਂ ਬਹੁਤੇ ਨਾਂ ਨਹੀਂ ਲਵਾਂਗਾ, ਇਹ ਗਲੋਬਲ ਰਿਹਾ ਸਾਰੇ ਪੱਖੋਂ। ਔਰ ਇਸ ਦੇ ਨਾਲ ਨਾਲ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਪਾਰਟਿਸਿਪੇਟ ਕੀਤਾ ਔਰ ਖਾਸ ਤੌਰ ਤੇ ਵੀਰ ਸਲੀਮ ਮਲਕ ਜਿਹੜੇ ਸਾਡੇ ਨਾਲ ਹਮੇਸ਼ਾ ਹੀ ਇੱਕ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੇ ਨੇ, ਉਹ ਆਪਣੀ ਅਹਿਲੀਆ ਆਪਣੇ ਬੱਚਿਆਂ ਦੇ ਨਾਲ, ਹਾਲਾਂ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਸੀ, 100 ਦੇ ਨੇੜੇ ਸੀ, ਉਹ ਉੱਥੇ ਪਹੁੰਚੇ। ਔਰ ਰਾਜਾ ਰਜ਼ਾਕ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਥਰੂ ਆਊਟ ਅੰਦਰ ਦੀਵਾਨ ਦੇ ਵਿੱਚ ਮੌਜੂਦ ਰਹੇ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦੀਆਂ ਅਰਦਾਸਾਂ ਦੁਆਵਾਂ ਜਿਨ੍ਹਾਂ ਨੇ ਥਾਂ ਥਾਈਂ ਬੈਠਿਆਂ ਨੇ ਜਿਹੜਾ ਉਹ ਅਰਦਾਸ ਵੀ ਕੀਤੀ, ਸੁਨੇਹਾ ਵੀ ਦਿੱਤਾ, ਉਹਨਾਂ ਸਾਰਿਆਂ ਦਾ ਮੈਂ ਰੋਮ ਰੋਮ ਸ਼ੁਕਰਗੁਜ਼ਾਰ ਹੈ। ਔਰ ਇਹਦੇ ਚ ਇੱਕ ਪਾਰਟ ਜ਼ਰੂਰ ਰਿਹਾ ਕਿ ਸਾਰੇ ਪੀਰੀਅਡ ਦੋ ਬੜੀਆਂ ਅਹਿਮ, ਹਾਲਾਂਕਿ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਸੀ ਕੈਮਰਿਆਂ ਦੀ, ਲੇਕਿਨ 2 ਦਿਨ ਉਸ ਤੋਂ ਪਹਿਲਾਂ ਅਸੀਂ ਉੱਥੋਂ ਦੇ ਸਕੇ। ਫਿਰ ਤਾਂ ਇੰਨੀ ਆਵਾਜਾਈ ਸ਼ੁਰੂ ਹੋ ਗਈ ਕਿ ਜਿਹਦੇ ਥੱਲੇ ਸੰਭਵ ਹੀ ਨਹੀਂ ਸੀ ਕਿ ਉੱਥੋਂ ਅਸੀਂ ਪ੍ਰੋਗਰਾਮ ਕਰ ਸਕਦੇ। ਲੇਕਿਨ ਖਬਰਾਂ ਦੇ ਉੱਤੇ ਥੋੜੀ ਬਹੁਤ ਅੱਖ ਰਹੀ ਔਰ 2 ਡਿਵੈਲਪਮੈਂਟ, ਜਿਵੇਂ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਉਹਨਾਂ ਨੇ ਕਿਵੇਂ ਭਾਰਤ ਨੂੰ ਜਿਹੜਾ ਉਹ ਰਗੜਾ ਦਿੱਤਾ ਕਿ ਵੀ ਉਹਨਾਂ ਦੀ ਜਿਹੜੀ ਮੰਗ ਸੀ ਉਹਨੂੰ ਯਾਦਵ ਨੂੰ ਐਕਵਿਟ ਕਰਨ ਦੀ ਔਰ ਰੀਪੈਟਰੀਏਟ ਕਰਨ ਦੀ, ਵਾਪਸ ਭੇਜੋ, ਉਹਨੂੰ ਰਿਜੈਕਟ ਕੀਤਾ। ਉਹਨੂੰ ਕਿਵੇਂ ਉਹਨਾਂ ਨੇ ਐਜ਼ ਅ ਵਿਕਟਰੀ ਪ੍ਰੈਜ਼ੈਂਟ ਕੀਤਾ ਸੀ, ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ। ਪਰ ਕਰੰਟ ਸੀ ਕਿ ਜਿੱਦਣ ਬੱਚੀ ਦਾ ਆਨੰਦ ਕਾਰਜ ਸੀ ਜਸਪ੍ਰੀਤ ਕੌਰ ਦਾ ਮਨਪ੍ਰੀਤ ਸਿੰਘ ਦੇ ਨਾਲ 20 ਤਰੀਕ ਨੂੰ, ਉਸ ਦਿਨ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਵਾਸ਼ਿੰਗਟਨ DC ਦੇ ਵਿੱਚ ਲੈਂਡ ਕੀਤੇ। ਉਹਨਾਂ ਦਾ ਇਹ ਸਟੇਟ ਦੌਰਾ, ਸਟੇਟ ਵਿਜ਼ਿਟ, ਪ੍ਰੈਜ਼ੀਡੈਂਟ ਟਰੰਪ ਦੀ ਇਨਵੀਟੇਸ਼ਨ ਦੇ ਉੱਤੇ। ਔਰ ਇਸ ਸੈਗਮੈਂਟ ਨੂੰ ਹੀ ਅਸੀਂ ਇਹ ਕਿਹਾ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਗ੍ਰੇਸਫੁਲ ਵਿਜ਼ਿਟ ਵਰਸਸ ਇੰਡੀਆਜ਼ ਹੌਲੋਨੈਸ, ਉਹਨਾਂ ਦਾ ਖੋਖਲਾਪਨ। ਕਿਉਂਕਿ ਹਾਲਾਂ ਅਸੀਂ ਕੋਸ਼ਿਸ਼ ਕਰਾਂਗੇ ਕੱਲ ਜੇ ਸਲੀਮ ਮਲਕ ਸਾਹਿਬ ਜਿਹੜੇ ਕਿ ਇਸ ਮੌਕੇ ਦੇ ਉੱਤੇ, ਜਦੋਂ ਕਿ ਨੈਕਸਟ ਡੇ ਉਹਨਾਂ ਨੇ 21 ਤਰੀਕ ਨੂੰ ਪਾਕਿਸਤਾਨੀ ਕਮਿਊਨਿਟੀ ਨੂੰ ਐਡਰੈਸ ਕੀਤਾ ਇੰਡੋਰ ਸਟੇਡੀਅਮ, ਜਿਹਦੇ ਵਿੱਚ 25,000 ਤੋਂ ਜ਼ਿਆਦਾ ਲੋਕਾਂ ਦੇ ਇਕੱਠ 'ਚ। ਉਦੋਂ ਵੀ ਪੂਰੀ ਗਰਮੀ ਸੀ ਔਰ ਉਹਨਾਂ ਨੇ ਜਿਹੜਾ ਬਿਲਕੁਲ ਆਪਣੇ ਲੋਕਾਂ ਦੇ ਉੱਤੇ ਹੀ ਫੋਕਸ ਰੱਖਿਆ, ਜਿਹਨੂੰ ਕਹਿੰਦੇ ਨੇ ਸੈਲਫ ਇੰਟਰੋਸਪੈਕਸ਼ਨ, ਕਿ ਭਾਈ ਉਹਦੇ 'ਚ ਉਹਨਾਂ ਨੇ ਕੋਈ ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਹੈ ਉਸ ਦਾ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ ਕਿ ਵੀ ਸਾਨੂੰ ਪਾਕਿਸਤਾਨ ਨੂੰ ਇੱਕ ਗ੍ਰੇਟ ਨੇਸ਼ਨ ਬਣਾਉਣ ਦੇ ਲਈ
ਕੀ ਕਰਨ ਦੀ ਲੋੜ ਹੈ, ਇੰਟਰਨਲ ਸਾਡੀਆਂ ਹਰਡਲਸ ਕੀ ਨੇ, ਬਿਲਕੁਲ ਕਮਜ਼ੋਰੀਆਂ ਕੀ ਨੇ, ਚੈਲੰਜਸ ਕੀ ਨੇ। ਔਰ ਡਾਇਸ ਦੇ ਕਾਫੀ ਨਜ਼ਦੀਕ ਹੀ ਮਲਕ ਸਾਹਿਬ ਵੀ ਜਿਹੜੇ ਕਿ ਤਹਿਰੀਕ ਇਨਸਾਫ ਪਾਰਟੀ ਦੇ ਫਾਊਂਡਰਸ ਜੋ ਨੇ ਇਸ ਮੁਲਕ ਦੇ ਵਿੱਚ ਜੀ ਉਹ ਮੌਜੂਦ ਸਨ। ਔਰ ਕੱਲ ਅਸੀਂ ਕੋਸ਼ਿਸ਼ ਕਰਾਂਗੇ ਕਿ ਪੈਨਲ ਡਿਸਕਸ਼ਨ ਜਿੱਥੇ ਕਿ ਇਹ ਸਾਰੇ ਜਿਹੜੇ ਉਹਨਾਂ ਦੀ ਵਿਜ਼ਿਟ ਦੇ ਦੌਰਾਨ ਜਿਹੜੇ ਵੀ ਫਾਈਨਲ ਪੁਆਇੰਟਸ ਨੇ ਉਸ ਦੇ ਉੱਤੇ ਉਹਨਾਂ ਦਾ ਤਜ਼ੀਆ ਜ਼ਿਆਦਾ ਇੰਪੋਰਟੈਂਟ ਹੋਏਗਾ, ਜੀ ਕਿਉਂਕਿ ਮੈਂ ਤਾਂ ਬਾਹਰੋਂ ਹੀ ਆਬਜ਼ਰਵ ਕੀਤਾ। ਔਰ ਫਿਰ ਡੋਨਲਡ ਟਰੰਪ ਦੇ ਨਾਲ ਵਿਜ਼ਿਟ ਜਿਹੜੀ ਕਿ ਮੰਡੇ ਸੀ ਜ਼ਾਹਰ ਹੈ ਬੀਤੇ ਕੱਲ, ਔਰ ਉਹਦੇ ਚ ਕੀ ਵਾਪਰਿਆ। ਔਰ ਮੇਰੇ ਲਈ ਮੈਂ ਤਾਂ ਹਮੇਸ਼ਾ ਹੀ ਇਸ ਗੱਲ ਨੂੰ ਅੱਗੇ ਵੀ ਕਿਹਾ ਕਿ ਇਮਰਾਨ ਖਾਨ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਗ੍ਰੇਸ ਹੈ, ਬਿਲਕੁਲ ਇਨਫੀਰੀਅਰਿਟੀ ਕੰਪਲੈਕਸ ਨਹੀਂ, ਜੀ ਕਿਉਂਕਿ ਬਹੁਤ ਵਾਰ ਸਾਡੀ ਜ਼ਹਿਨੀਅਤ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦੇਖੀ ਲੰਬਾ ਵਕਤ, ਮੈਜੋਰਟੀ ਲੋਕਾਂ ਦੀ, ਉਹਨਾਂ ਦੇ ਲਈ ਇਹ ਹੁੰਦਾ ਸੀ ਹਰ ਗੋਰਾ ਸਾਹਿਬ ਹੈ। ਜੀ ਔਰ ਉਹ ਜਿਹੜੀ ਫਿਤਰਤ ਹੈ ਉਸ ਦੇ ਵਿੱਚ ਇੱਕ ਅਹਿਸਾਸੇ ਕਮਤਰੀ, ਇਨਫੀਰੀਅਰਿਟੀ ਕੰਪਲੈਕਸ ਵੀ ਹੈ। ਇਮਰਾਨ ਖਾਨ ਦੀ ਟ੍ਰੇਨਿੰਗ, ਐਜੂਕੇਸ਼ਨ, ਉਹਦਾ ਐਜ਼ ਏ ਕ੍ਰਿਕਟਰ ਇੱਕ ਆਈਕੋਨਿਕ ਫਿਗਰ ਹੋਣਾ ਔਰ ਕਿਸੇ ਵੀ ਕਿਸਮ ਦਾ ਬਾਹਰਲੀਆਂ ਯੂਨੀਵਰਸਿਟੀਆਂ 'ਚ ਪੜ੍ਹਨਾ, ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਸ਼ੌਕਤ ਖਾਨਮ ਹਸਪੀਟਲ ਇਸਟੈਬਲਿਸ਼ ਕੀਤਾ, ਔਰ ਜਿਵੇਂ ਕੰਸਿਸਟੈਂਟ ਸਟੈਂਡ ਬਾਹਰਲੇ ਮੁਲਕਾਂ ਪ੍ਰਤੀ ਔਰ ਖਾਸ ਤੌਰ ਤੇ ਅਮਰੀਕਾ ਪ੍ਰਤੀ ਜਦੋਂ ਤੋਂ 9/11 ਦੀ ਜੰਗ, ਉਹਨਾਂ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਸਾਰੇ ਦੇ ਨਾਲ ਜ਼ਾਹਰ ਹੈ ਕਿ ਉਹ ਤੁਸੀਂ ਪਹਿਲਾ ਪਾਰਟ ਬਾਡੀ ਲੈਂਗੁਏਜ ਤੋਂ ਦੇਖਦੇ ਹੋ। ਜੀ ਜੇ ਅਸੀਂ ਟਰੰਪ ਔਰ ਇਮਰਾਨ ਖਾਨ ਨੂੰ ਸਾਈਡ ਬਾਈ ਸਾਈਡ ਬੈਠੇ ਦੇਖਦੇ ਹਾਂ, ਉਹਨਾਂ ਨੇ ਆਪਣੇ ਮੁਲਕ ਦੇ ਅੰਦਾਜ਼ 'ਚ ਆਪਣਾ ਪਹਿਰਾਵਾ ਬਲੂ ਹੈ ਔਰ ਕੌਨਫੀਡੈਂਸ ਹੈ, ਉਹਨਾਂ ਦੀ ਹਰ ਹਰਕਤ ਜਿਹੜੀ ਹੈ ਉਸ ਚੋਂ ਕੌਨਫੀਡੈਂਸ ਐਗਜ਼ੂਬਰੇਟ ਹੁੰਦਾ ਹੈ। ਬਿਲਕੁਲ ਔਰ ਫੋਰਚੂਨੇਟਲੀ ਮੈਂ ਸਮਝਦਾ ਵੀ ਬੇਸ਼ੱਕ ਜ਼ਾਹਰ ਹੈ ਕਿ ਡੋਨਲਡ ਟਰੰਪ ਦਾ ਇਸ ਮੌਕੇ ਦੇ ਉੱਤੇ ਇਨਵੀਟੇਸ਼ਨ ਅਫਗਾਨਿਸਤਾਨ ਦੀ ਐਗਜ਼ਿਟ ਪਾਲਿਸੀ ਦੇ ਨਾਲ ਜੁੜਿਆ ਹੋਇਆ ਅਮਰੀਕਾ ਦੀ, ਜੀ ਉਸ ਤੋਂ ਪਹਿਲਾਂ ਜਿਵੇਂ ਇਹਨੇ ਕੁਝ ਸਮਾਂ ਪਹਿਲਾਂ ਹੀ ਟਰੈਸ਼ ਕੀਤਾ ਸੀ ਪਾਕਿਸਤਾਨ ਨੂੰ ਕਿ ਜੀ ਅਸੀਂ ਮਦਦ ਕੀਤੀ, ਧੋਖਾ ਹੋਇਆ, ਇਹ ਹੋਇਆ, ਉਹ ਹੋਇਆ, ਉਹੀ ਡੋਨਲਡ ਟਰੰਪ ਜਦੋਂ ਕਿ ਹੁਣ ਪੂਰਾ ਕਲੋਕ ਘੁੰਮ ਕੇ ਆ ਗਿਆ, ਉਹ ਕਹਿ ਰਿਹਾ ਪਾਕਿਸਤਾਨੀਆਂ ਨੂੰ ਦੇ ਆਰ ਸਮਾਰਟ, ਟਫ ਐਂਡ ਗ੍ਰੇਟ। ਨਾਈਸ। ਹੁਣ ਜ਼ਾਹਰ ਹੈ ਕਿ ਭਾਰਤ ਦੀ ਹਿੱਕ ਦੇ ਉੱਤੇ ਮੂੰਗ ਦਲਣ ਵਾਲੀ ਗੱਲ ਹੈ, ਜਿਵੇਂ ਕਹਿੰਦੇ ਨੇ ਕਿ ਹਿੱਕ ਤੇ ਸੱਪ ਲੋਟਦਾ ਹੋਏਗਾ। ਜੀ ਲੇਕਿਨ ਇਹ ਕੁਦਰਤੀ ਬੇਸ਼ੱਕ ਫੋਕਸ ਅਫਗਾਨਿਸਤਾਨ ਦੇ ਉੱਤੇ ਹੀ ਸੀ, ਪਰ ਜਿਵੇਂ ਕਸ਼ਮੀਰ ਇਸ਼ੂ ਇਸ ਦੇ ਵਿੱਚ ਆ ਗਿਆ ਔਰ ਕਸ਼ਮੀਰ ਇਸ਼ੂ ਵੀ ਇਸ ਲੈਵਲ ਤੇ ਆਇਆ ਕਿ ਭਾਰਤ ਨੂੰ ਘੁੰਮਣ ਘੇਰੀਆਂ ਦੇ ਵਿੱਚ ਫਸਣ ਤੇ ਮਜਬੂਰ ਹੋਣਾ ਪਿਆ। ਔਰ ਹਮੇਸ਼ਾ ਵਾਂਗ ਉਹ ਹੁਣ ਫੇਰ ਝੂਠ ਦਾ ਸਹਾਰਾ ਲੈ ਰਹੇ ਨੇ। ਉਹ ਜਿਉਂ-ਜਿਉਂ ਇਹ ਗੱਲਬਾਤ ਅੱਗੇ ਵੱਧਦੀ ਹੈ ਇਸ ਦਾ ਮੈਂ ਜ਼ਿਕਰ ਕਰਾਂਗਾ। ਪਰ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਇਮਰਾਨ ਖਾਨ ਦੀ ਜਿਹੜੀ ਸਾਰੀ ਪ੍ਰੈਜੈਂਟੇਸ਼ਨ ਜੁਆਇੰਟ ਪ੍ਰੈਸ ਕਾਨਫਰੰਸ ਦੇ ਵੇਲੇ ਵੀ, ਹਾਲਾਂਕਿ ਇੰਡੀਅਨ ਮੀਡੀਆ ਪੀਪਲ ਔਰ ਦੂਸਰੇ ਐਸ ਸੱਚ ਸ਼ਰਾਰਤ ਕਰਦੇ ਨੇ, ਜਿਵੇਂ ਉਹਨਾਂ ਨੇ ਖਬਰਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਗੱਲ ਕਿੱਥੇ ਇਮਰਾਨ ਖਾਨ ਔਰ ਟਰੰਪ, ਜਿਹਦੇ 'ਚ ਇਮਰਾਨ ਖਾਨ ਨੇ ਬਿਲਕੁਲ ਇਹ ਕੋਈ ਇੰਪ੍ਰੈਸ਼ਨ ਨਹੀਂ ਦਿੱਤਾ ਹੈ ਕਿ ਐਜ਼ ਇਫ ਅਮਰੀਕਾ ਬਹੁਤ ਵੱਡੀ ਸੁਪਰ ਪਾਵਰ ਦੇ ਸਾਹਮਣੇ ਇੱਕ ਥਰਡ ਵਰਲਡ ਕੰਟਰੀ ਦਾ ਪ੍ਰੀਮੀਅਰ ਜਿਹੋ ਜਿਹੀਆਂ ਖੋਚੀਆਂ ਹਰਕਤਾਂ ਮੋਦੀ ਕਰਦਾ ਹੈ ਜਾਂ ਹੋਰ ਬਹੁਤ ਸਾਰੇ ਇਸ ਕਿਸਮ ਦੇ ਲੋਕ ਕਰਦੇ ਨੇ, ਉਹਨੇ ਬਿਲਕੁਲ ਇਨ ਡਿਗਨੀਫਾਈਡ ਮੈਨਰ ਆਪਣੇ ਮੁਲਕ ਦਾ, ਆਪਣਾ ਸਟੈਂਡ ਬਾਰੇ ਵੀ ਉਹਨੇ ਜਦੋਂ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਅਲਟੀਮੇਟਲੀ ਗੱਲਬਾਤ ਅਫਗਾਨਿਸਤਾਨ 'ਚ ਤੁਹਾਨੂੰ ਤਾਲਿਬਾਨ ਨਾਲ ਹੀ ਕਰਨੀ ਪਏਗੀ ਔਰ ਇਹੀ ਗੱਲਬਾਤ ਕਿਸੇ ਨਤੀਜੇ ਤੇ ਪਹੁੰਚਾਏਗੀ। ਸੋ ਇਹ ਇੱਕ ਕੰਸਿਸਟੈਂਟ ਸਟੈਂਡ, ਫਿਰ ਕੋਈ ਬੈਗਿੰਗ ਬਾਲ ਨਹੀਂ ਦਿਖਾਇਆ ਕਿ ਜੀ ਅਸੀਂ ਤੁਹਾਡੇ ਤੋਂ ਇਹ ਮੰਗਣ ਆਇਆ ਜਾਂ ਦੂਜਾ ਹੈ, ਕਿਉਂਕਿ ਇਹਨਾਂ ਦੇ ਸੱਦੇ ਤੇ ਉਹ ਆਏ ਨੇ। ਔਰ ਇਸ ਤੋਂ ਪਹਿਲਾਂ ਜ਼ਾਹਰ ਹੈ ਕਿ ਜਿਹੜੇ 7 ਰਾਉਂਡ ਇਹਨਾਂ ਦੇ ਜ਼ਾਲਮੇ ਖਾਲਿਦਜ਼ਾਦ ਜਿਹੜਾ ਰਿਪਰੈਜ਼ੈਂਟੇਟਿਵ ਅਮਰੀਕਾ ਦਾ, ਉਹਨੇ ਤਾਲਿਬਾਨ ਦੇ ਨਾਲ ਮੁਕੰਮਲ ਕੀਤੇ। ਹੁਣ ਫਾਈਨਲ ਸਟ੍ਰੈਟਜੀ ਜਿਹੜੀ ਹੈ, ਔਰ ਉਹਦੇ 'ਚ ਜਦੋਂ ਕਿ ਟਰੰਪ ਇਹ ਕਹਿੰਦਾ ਹੈ ਕਿ ਪਾਕਿਸਤਾਨ ਸਾਡੀ ਗ੍ਰੇਟ ਮਦਦ ਕਰ ਰਿਹਾ ਅਫਗਾਨਿਸਤਾਨ ਦੇ ਵਿੱਚ ਸਾਰੇ, ਸੋ ਜ਼ਾਹਰ ਹੈ ਕਿ ਪਾਕਿਸਤਾਨ ਦੀ ਪੋਜੀਸ਼ਨ ਜਿਹੜੀ ਪਿਛਲੇ ਪੀਰੀਅਡ ਦੇ ਵਿੱਚ ਇਸ ਕਿਸਮ ਦੇ ਨਾਲ ਇੰਡੀਆ ਨੇ ਐਪੀ ਸੈਂਟਰ ਆਫ ਟੈਰਰਿਜ਼ਮ, ਮਦਰ ਆਫ ਟੈਰਰਿਜ਼ਮ, ਔਰ ਅਮਰੀਕਾ ਨੇ ਵੀ ਇਸ ਕਿਸਮ ਦਾ ਪ੍ਰਭਾਵ ਜਿਹੜਾ ਦਿੱਤਾ, ਉਹ ਸਾਰਾ ਜਿਹੜਾ ਇੱਕ ਵਾਰ ਜਿਹੜਾ ਤਾਂ ਉਹ ਵਾਸ਼ ਹੋਇਆ। ਲੇਕਿਨ ਇਸ ਸਾਰੇ ਚੋਂ ਜਿਹੜਾ ਪਾਰਟ ਖਾਸ ਤੌਰ ਦੇ ਉੱਤੇ ਅਸੀਂ ਦੇਖਦੇ ਕਿ ਤਾਕਤ ਵਾਲਾ ਨਿਕਲਦਾ ਹੈ
ਹੁਣ ਉਹਦੇ 'ਚ ਕਿਸੇ ਨੇ ਟਰੰਪ ਨੂੰ ਕਿਹਾ ਨਹੀਂ, ਪਰ ਟਰੰਪ ਨੇ ਜਿਹੜਾ ਇਸ ਦੇ ਉੱਤੇ ਉਹਦਾ ਕਮੈਂਟ ਮੈਂ ਪਹਿਲਾਂ ਉਹਦੇ ਓਰੀਜਨਲ ਸ਼ਬਦਾਂ ਦੇ ਵਿੱਚ ਕਹਿ ਰਿਹਾ ਜੀ। ਟਰੰਪ ਨੇ ਕਿਹਾ ਕਿ I was with Prime Minister Narendra Modi 2 weeks ago and he actually said, would you like to be a mediator or an arbitrator? And I said, where? And he said, Kashmir. Mr. Trump told reporters, if I can help, I would love to be a mediator. ਜੀ। ਉਹਨੇ ਕਿਹਾ ਜੀ 2 ਹਫ਼ਤੇ ਪਹਿਲਾਂ 2 weeks ago, ਕਿਉਂਕਿ ਜਿਹੜੀ ਸਾਈਡਲਾਈਨ ਦੇ ਉੱਤੇ ਮੀਟਿੰਗ ਹੋਈ G20 ਦੀ, ਉਹਨੇ ਕਿਹਾ ਕਿ ਮੈਂ 2 ਹਫ਼ਤੇ ਪਹਿਲਾਂ ਮੋਦੀ ਦੇ ਨਾਲ ਸੀ ਤੇ ਉਹਨੇ ਕਿਹਾ ਕਿ ਵੀ ਮੈਨੂੰ ਉਹਨੇ ਮੋਦੀ ਨੇ ਪੁੱਛਿਆ ਕਿ ਕੀ ਤੁਸੀਂ ਜਿਹੜੀ ਹੈ ਵਿਚੋਲਗੀ ਕਰਨਾ ਚਾਹੋਗੇ, ਸਾਲਸੀ ਵਿਚੋਲਗੀ ਜਿਹੜਾ ਦੋਨਾਂ ਦੇ ਵਿਚਕਾਰ, ਕੀ ਤੁਸੀਂ would you like to be a mediator or an arbitrator, ਕੀ ਤੁਸੀਂ ਵਿਚੋਲਾ ਜਾਂ ਸਾਲਸ ਬਣਨਾ ਚਾਹੋਗੇ? ਔਰ ਮੈਂ ਪੁੱਛਿਆ and I said where, ਕਿੱਥੇ? and he said Kashmir, ਇਹ ਮੋਦੀ ਦੇ ਮੂੰਹੋਂ। ਔਰ ਮਿਸਟਰ ਟਰੰਪ told reporters, if I can help, I would love to be a mediator। ਜੀ। ਉਹਨੇ ਕਿਹਾ ਜੀ ਉਹਨੇ ਮੈਨੂੰ ਕਿਹਾ ਸੀ ਔਰ ਜੇ ਮੈਨੂੰ ਕਿਹਾ ਜਾਏ ਦੋਨਾਂ ਦੇਸ਼ਾਂ ਵੱਲੋਂ ਮੈਂ ਇਹ ਕਰਨ ਲਈ ਤਿਆਰ ਹੋਵਾਂਗਾ। ਔਰ ਇਸ ਸਾਰੇ ਦੇ ਨਾਲ ਹੀ ਜ਼ਾਹਰ ਹੈ ਕਿ ਇਮਰਾਨ ਖਾਨ ਨੇ ਤਾਂ ਇੱਥੋਂ ਤੱਕ ਕਿਹਾ, ਉਹਨਾਂ ਨੇ ਕਿਹਾ ਜੀ ਜੇ ਇਵੇਂ ਹੋ ਜਾਏ ਤੇ 1 ਬਿਲੀਅਨ ਤੋਂ 1 ਬਿਲੀਅਨ ਕੁਆਟਰ ਮਿਲੀਅਨ ਲੋਕਾਂ ਦੀਆਂ ਦੁਆਵਾਂ ਅਸੀਸਾਂ ਤੁਹਾਡੇ ਨਾਲ ਹੋਣਗੀਆਂ ਵੀ ਇਹ ਕਰੋ ਕਿ। ਔਰ ਇਸ ਸਾਰੇ ਚੋਂ ਜ਼ਾਹਰ ਹੈ ਕਿ ਇਹ ਭਾਰਤ ਦਾ ਜਿਹੜਾ ਇੱਕ ਤਾਂ ਹੁੰਦਾ ਹੈ ਡਬਲ ਫੇਸ, ਇਹ ਤਾਂ ਇਸ ਕਿਸਮ ਦਾ ਗਿਰਗਟ ਵਾਂਗ ਬਦਲਦੇ ਰੰਗ, ਕਿੱਥੇ ਮੋਦੀ ਉਹਨਾਂ ਦੇ ਸਾਰੇ ਉੱਪਰੋਂ ਲੈ ਕੇ ਥੱਲੇ ਤੱਕ ਇਹ ਰੌਲਾ ਪਾ ਰਹੇ ਸੀ ਜੀ ਕਿ ਟਾਕਸ ਐਂਡ ਟੈਰਰਿਜ਼ਮ ਕਾਂਟ ਗੋ ਟੂਗੈਦਰ, ਉਹ ਗੱਲਬਾਤ ਲਈ ਤਿਆਰ ਨਹੀਂ। ਕਿੱਥੇ 2 ਹਫ਼ਤੇ ਪਹਿਲਾਂ ਟਰੰਪ ਕੋਟ ਕਰ ਰਿਹਾ ਕਿਸੇ ਸੈਕੰਡ, ਇਹਨੂੰ ਕਹਿੰਦੇ ਨੇ ਅੰਗਰੇਜ਼ੀ ਕਮਿੰਗ ਫਰਮ ਦਾ ਹਾਰਸ ਮਾਊਥ, ਸਿੱਧੇ ਤੌਰ ਤੇ ਟਰੰਪ ਦਾ ਕਹਿਣਾ ਹੈ, ਕਿਸੇ ਹੋਰ ਦਾ ਨਹੀਂ ਕਿ ਵੀ ਕਿਸੇ ਹੋਰ ਨੇ ਸੈਕੰਡ ਥਰਡ ਥਾਂ ਤੇ ਕਿਹਾ ਕਿ ਜੀ ਤੁਸੀਂ ਇਵੇਂ ਕਰ ਲਓ। ਸੋ ਜੇ ਇਹ ਪਾਰਟ ਮੋਦੀ ਉੱਥੇ ਤਰਲੇ ਕਰ ਰਿਹਾ, ਕਿਉਂਕਿ ਜ਼ਾਹਰ ਹੈ ਵੀ 7 ਲੱਖ ਫੌਜ ਰੱਖ ਕੇ ਔਰ ਉਹ ਜਿਹੜਾ ਇੱਕ ਬਿਠਾਇਆ ਹੈ ਜਿਹਨੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਹੈ, ਉਹ ਮਲਕ ਗਵਰਨਰ ਲਾਇਆ ਹੋਇਆ ਹੈ, ਇਸ ਸਭ ਦੇ ਬਾਵਜੂਦ ਕਿ ਉੱਥੇ ਸਾਰੇ ਇਹ ਆਪਣੇ ਸ਼ਨੈਨੀਗਨ ਸਾਰੀਆਂ ਕਰਤੂਤਾਂ ਟੇਢੀਆਂ ਹਰਕਤਾਂ ਕਰ ਰਹੇ ਨੇ, ਲੇਕਿਨ ਕਸ਼ਮੀਰ ਦੀ ਫਿਜ਼ਾ 'ਚ ਆਜ਼ਾਦੀ ਉਹਨਾਂ ਨੂੰ ਵੀ ਨਜ਼ਰ ਆਉਂਦਾ। ਹੁਣ ਇੱਥੇ ਅੰਦਰ ਵੜ ਕੇ ਤਾਂ ਉਹਨੂੰ ਕਹਿ ਰਿਹਾ ਜੀ ਸਾਡੀ ਜਾਨ ਛੁਡਾਓ। ਹੁਣ ਜਿਉਂ ਹੀ ਟਰੰਪ ਜਿਹੜਾ ਹੈ ਅਨਫਿਲਟਰਡ ਹੈ, ਠੀਕ ਹੈ ਕਈ ਵਾਰ ਇਹ ਧੱਕਾ ਜ਼ਿਆਦਤੀ ਵਾਲੀਆਂ ਗੱਲਾਂ ਵੀ ਕਰਦਾ, ਲੇਕਿਨ 2 ਵੀਕ ਪਹਿਲਾਂ ਕੋਈ ਟਰੰਪ ਦੀ ਮੈਮਰੀ ਇੰਨੀ ਫੀਡ ਨਹੀਂ ਹੋਈ ਕਿ 2 ਹਫ਼ਤੇ ਪਹਿਲਾਂ ਦੀ ਜਿਹੜੀ ਗੱਲ ਹੈ ਉਹਨੂੰ ਯਾਦ ਨਹੀਂ। ਔਰ ਜਿਸ ਅੰਦਾਜ਼ ਉਹਨੇ ਡਾਇਲੌਗ ਕਿਹਾ, ਉਹਨੇ ਕਿਹਾ ਜੀ ਮੈਨੂੰ, ਉਹਨੇ ਕਿਹਾ ਤੂੰ ਬਣੇਗਾ, ਫਿਰ ਮੈਂ ਕਿਹਾ ਕਿੱਥੇ, ਉਹਨੇ ਕਿਹਾ ਜੀ ਇਹ, ਉਹਨੇ ਕਿਹਾ ਜੀ ਆਈ ਲਵ ਟੂ। ਹੁਣ ਇਹ ਝੂਠ, ਇੱਕ ਅੱਧੀ ਗੱਲ ਤਾਂ ਤੁਸੀਂ ਸਲਿਪ ਆਫ ਟੰਗ ਦੇ ਵਿੱਚ ਕਹਿ ਸਕਦੇ ਹੋ, ਲੇਕਿਨ ਇਹ ਝੂਠ ਨਹੀਂ ਹੈ। ਹੁਣ ਜਿਉਂ ਹੀ ਇਹ ਸਟੇਟਮੈਂਟ ਸਾਹਮਣੇ ਆਈ, ਇਸ ਨੇ ਵਕਤ ਪਾ ਦਿੱਤਾ। ਹੁਣ ਆਪੋਜੀਸ਼ਨ ਉੱਥੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਬਣਦਾ ਕਿ ਵੀ ਉਹ ਕੋਈ ਗੱਲ ਇਹਨਾਂ ਦੇ ਖਿਲਾਫ ਕਹਿ ਸਕਣ, ਰਾਹੁਲ ਗਾਂਧੀ ਨੇ ਵੀ ਬਿਆਨ ਦਿੱਤਾ, ਦੂਜਿਆਂ ਨੇ ਵੀ ਦਿੱਤਾ, ਇੱਕਦਮ ਬੈਕਫੁੱਟ ਤੇ ਆ ਗਏ। ਔਰ ਉਹਨਾਂ ਦਾ ਜੈ ਸ਼ੰਕਰ ਜਿਹੜਾ ਤਾਜ਼ਾ ਬਣਾਇਆ ਜਿਹਨੂੰ ਫੋਰਨ ਮਿਨਿਸਟਰ, ਡਿਨਾਈ ਕਰਤਾ ਕਿ ਜੀ ਅਸੀਂ ਤਾਂ ਇਹ ਬਾਈਲੇਟਰਲ ਹੈ, ਦੋ ਪੱਖੀ ਹੈ, ਦੋਨਾਂ ਦੇ ਵਿੱਚ ਹੈ, ਅਸੀਂ ਤਾਂ ਬਿਲਕੁਲ ਨਹੀਂ ਇਹਨੂੰ ਮੰਨਦੇ। ਹੁਣ ਪਹਿਲੀ ਗੱਲ ਤਾਂ ਦੇਖਣ ਵਾਲੀ ਇਹ ਹੈ ਵੀ ਹੁਣ ਇਹ ਜ਼ਰੂਰ, ਕਿਉਂਕਿ ਹਰ ਗੱਲ ਜਿਹੜੀ ਇਸ ਕਿਸਮ ਦੀ ਮੀਟਿੰਗ ਹੁੰਦੀ ਹੈ ਉਹ ਰਿਕਾਰਡਿੰਗ ਹੁੰਦੀ ਹੈ ਉਹਦੀ ਜੀ। ਇਸ ਤੋਂ ਪਹਿਲਾਂ ਕਿ ਅਮਰੀਕਨ ਅਲਟੀਮੇਟਲੀ ਟਰੰਪ ਖੁਦ ਹੀ ਰਿਲੀਜ਼ ਕਰਦੇ, ਪਹਿਲਾਂ ਤਾਂ ਇਹ ਦੱਸਣ ਵੀ ਮੋਦੀ ਨੇ ਅੰਗਰੇਜ਼ੀ ਚ ਬੋਲਿਆ ਸੀ ਕਿ ਗੁਜਰਾਤੀ ਚ ਬੋਲਿਆ ਸੀ ਜੀ। ਸੋ ਜ਼ਾਹਰ ਹੈ ਇੰਟਰਪ੍ਰੇਟਰ ਕੋਈ ਹੋਏਗਾ, ਤੇ ਜੇ ਸਿੱਧਾ ਅੰਗਰੇਜ਼ੀ ਚ ਬੋਲਿਆ ਤਾਂ ਉਹਨੂੰ ਜਾਂ ਤਾਂ ਆਰਬਿਟਰੇਟਰ ਔਰ ਮੀਡੀਏਟਰ ਦਾ ਮਤਲਬ ਨਹੀਂ ਪਤਾ ਹੋਏਗਾ। ਪਰ ਇਹ ਮੈਂ ਹੁੰਦਾ ਨਹੀਂ, ਜਦੋਂ ਇਸ ਕਿਸਮ ਦੀ ਗੱਲਬਾਤ ਹੁੰਦੀ ਹੈ ਮੋਦੀ ਨੂੰ ਵੀ ਪਤਾ ਹੈ ਵੀ 10ਵੀਂ ਫੇਲ ਦੀ ਅੰਗਰੇਜ਼ੀ ਕੀ ਹੁੰਦੀ ਹੈ, ਮੀਡੀਏਟਰ ਹੀ ਹੁੰਦਾ ਹੈ। ਸੋ ਉਹ ਤੁਹਾਡੇ ਕੋਲ 2 ਵਾਰ ਮੌਕਾ ਹੁੰਦਾ ਜਦੋਂ ਅਗਲਾ ਕਹਿ ਰਿਹਾ ਹੁੰਦਾ ਹੈ, ਅੰਗਰੇਜ਼ੀ ਸਮਝਦਾ ਥੋੜੀ ਬਹੁਤ ਹੈ, ਫਿਰ ਜਦੋਂ ਤੁਸੀਂ ਜਵਾਬ ਦੇ ਰਹੇ ਹੁੰਦੇ। ਔਰ ਹੁਣ ਤੱਕ ਜਿਹੜੀ ਡਿਨਾਇਲ ਆਈ ਹੈ, ਫੋਰਨ ਮਿਨਿਸਟਰੀ ਦੀ ਆਈ, ਰਵੇਸ਼ ਕੁਮਾਰ ਦੀ ਆਈ, ਜੈ ਸ਼ੰਕਰ ਦੀ ਆਈ, ਮੋਦੀ ਖੁਦ ਕਿਉਂ ਨਹੀਂ ਬੋਲਦਾ? ਮੋਦੀ ਕਹੇ ਜੀ ਮੈਂ ਨਹੀਂ ਕਿਹਾ। ਔਰ ਇਹਦੇ ਬਾਵਜੂਦ ਕਿ ਹੁਣ ਬਹੁਤ ਵਾਰੀ ਨਿਕਲ ਗਿਆ ਤੀਰ, ਟਰੰਪ ਨੇ ਇਹ ਗੱਲਾਂ ਕਈ ਵਾਰੀ ਡਿਪਲੋਮੇਸੀ ਦੀਆਂ ਹੁੰਦੀਆਂ, ਉਹਨੇ ਕੱਢਤਾ ਤੀਰ। ਹੁਣ ਅਮਰੀਕਾ ਨੇ ਵੀ ਜਿੱਥੇ ਆਪਣੇ ਆਪ ਨੂੰ ਇਸ ਸਾਰੇ ਚੋਂ ਇਹ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ
स्टेट डिपार्टमेंट में एक्सप्लेनेशन ਦਿੱਤੀ, पर मैं स्टेट डिपार्टमेंट ਦੀ ਵੀ ਸਟੇਟਮੈਂਟ ਪੜ੍ਹਨਾ ਚਾਹੁੰਦਾ ਹਾਂ ਦੱਸਣ ਦੇ ਲਈ ਕਿ ਸਟੇਟ ਡਿਪਾਰਟਮੈਂਟ ਨੇ ਬਿਲਕੁਲ ਨਹੀਂ ਕਿਹਾ ਕਿ ਮੋਦੀ ਨੇ ਇਹ ਗੱਲ ਨਹੀਂ ਕਹੀ। ਉਹਨਾਂ ਨੇ ਸਗੋਂ ਜਿਹੜਾ ਇਸ ਸਾਰੇ ਚੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜਿਵੇਂ ਬਿਲਕੁਲ ਜੋ ਟਰੰਪ ਨੇ ਕਿਹਾ ਉਹ ਗਲਤ ਨਹੀਂ ਹੈ, ਔਰ ਇਹਦੇ ਚ ਜਿਵੇਂ ਇੰਡੀਆ ਨੇ ਰਿਐਕਟ ਕੀਤਾ ਹੈ ਉਸ ਦੇ ਉੱਤੇ ਇਮਰਾਨ ਖਾਨ ਨੇ ਆਪਣਾ ਟਵੀਟ ਕੀਤਾ, ਉਹ ਵੀ ਮੈਂ ਡਿਸਕਸ ਕਰਦਾ। ਪਰ ਮੈਂ ਪਹਿਲਾਂ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੁਣ ਸਟੇਟ ਡਿਪਾਰਟਮੈਂਟ ਨੇ ਕੋਈ ਕਵਰ ਅਪ ਨਹੀਂ ਕੀਤਾ, ਇਹਨਾਂ ਨੇ ਹਾਲਾਂਕਿ ਖਬਰ ਲਾਈ ਹੈ ਸਟੇਟ ਡਿਪਾਰਟਮੈਂਟ ਬਿਡ ਟੂ ਕਵਰ ਅਪ ਟਰੰਪਸ ਰਿਮਾਰਕਸ ਔਨ ਕਸ਼ਮੀਰ। ਉਹ ਨਹੀਂ, ਉਹ ਇੰਡੀਆ ਨੂੰ ਹੁਣ ਫੇਸ ਦੇਣਾ ਚਾਹੁੰਦੇ ਨੇ ਕਿ ਫਸ ਗਏ ਕਿ ਵੀ ਇੱਕ ਪਾਸੇ ਤੁਸੀਂ ਕੀ ਫਰਾਡ ਕਰ ਰਹੇ ਹੋ ਕਿਦਾਂ ਦਾ, ਦੂਜੇ ਪਾਸੇ ਅਮਰੀਕਨ ਪ੍ਰੈਜ਼ੀਡੈਂਟ ਦੇ ਤਰਲੇ ਕਰ ਰਹੇ ਹੋ ਮੀਡੀਏਸ਼ਨ ਦੇ ਲਈ। ਔਰ ਐਗਜ਼ੈਕਟਲੀ ਸਟੇਟ ਡਿਪਾਰਟਮੈਂਟ ਨੇ ਕਿਹਾ ਵਾਈਲ ਕਸ਼ਮੀਰ ਇਜ਼ ਅ ਬਾਇਲੈਟਰਲ ਇਸ਼ੂ ਫॉर both parties to discuss, a state department, the Trump administration welcomes Pakistan and India sitting down and the United States stands ready to assist। ਹੁਣ ਇਹਦੇ 'ਚ ਵੀ ਉਹਨਾਂ ਨੇ ਇਹੀ ਟਰੰਪ ਨੇ ਕਿਹਾ। ਉਹਨੇ ਕਿਹਾ ਜੀ ਮੋਦੀ ਨੇ ਮੈਨੂੰ 2 ਹਫ਼ਤੇ ਪਹਿਲਾਂ ਕਿਹਾ ਕਿ ਤੂੰ ਮੀਡੀਏਸ਼ਨ ਕਰ। ਟਰੰਪ ਇਹਨੇ ਇਮਰਾਨ ਖਾਨ ਨੇ ਕਿਹਾ ਜੀ ਮੋਸਟ ਵੈਲਕਮ, ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਤੁਹਾਨੂੰ 1.25 ਬਿਲੀਅਨ ਲੋਕਾਂ ਦੀਆਂ ਅਸੀਸਾਂ ਮਿਲਣਗੀਆਂ। ਔਰ ਇਹਨਾਂ ਨੇ ਜਦੋਂ ਰੌਲਾ ਪਾਇਆ ਸਟੇਟ ਡਿਪਾਰਟਮੈਂਟ ਅਗੇਨ ਕਹਿ ਰਿਹਾ ਹੈ ਕਿ ਠੀਕ ਹੈ ਕਸ਼ਮੀਰ ਬਾਇਲੈਟਰਲ ਇਸ਼ੂ ਹੈਗਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਵੈਲਕਮਸ ਪਾਕਿਸਤਾਨ ਐਂਡ ਇੰਡੀਆ ਸਿਟਿੰਗ ਡਾਊਨ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਬੈਠੋ, ਯੂਨਾਈਟਿਡ ਸਟੇਟਸ ਸਟੈਂਡਸ ਰੈਡੀ ਟੂ ਅਸਿਸਟ। ਇਹੀ ਟਰੰਪ ਨੇ ਕਿਹਾ ਵੀ ਦੋਨੋਂ ਜਾਣਗੇ। ਔਰ ਮੋਦੀ ਦੀ ਗੱਲ ਜਿਹੜੀ ਹੈ ਹੁਣ ਇਹਨਾਂ ਨੇ ਇਹ ਤਾਂ ਨਹੀਂ ਕਿਹਾ ਹੈ ਸਟੇਟ ਡਿਪਾਰਟਮੈਂਟ ਨੇ ਕਿ ਨੋ ਟਰੰਪ ਹੈਡ ਅ ਸਲਿਪ ਆਫ ਟੰਗ, ਉਹਨੇ ਬਿਲਕੁਲ ਇਹ ਕਿਹਾ ਹੈ। ਸੋ ਮੈਂ ਸਮਝਦਾ ਵੀ ਇਹ ਜਿਵੇਂ ਕਹਿੰਦੇ ਨੇ ਕਿ ਵੀ ਨਾਲੇ ਪੁੰਨ ਤੇ ਨਾਲੇ ਫਲੀਆਂ। ਪੁੰਨ ਤਾਂ ਕੀਤਾ ਹੀ ਕੀਤਾ, ਇਮਰਾਨ ਖਾਨ ਨੂੰ ਇਨਵਾਈਟ ਕਰਨਾ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਅਮਰੀਕਾ ਨੇ ਤਾਂ ਆਪਣਾ ਥੁੱਕਿਆ ਚੱਟਿਆ, ਜਿੱਥੇ ਉਹਨਾਂ ਨੂੰ ਡਿਸੀਟਫੁਲ ਤੇ ਖਾਣ ਵਾਲੇ ਅਸੀਂ ਇੰਨੇ ਬਿਲੀਅਨ ਡਾਲਰ ਖਵਾਤੇ, ਉਹਨਾਂ ਨੇ ਕੀਤਾ ਕੁਛ ਨਹੀਂ। ਕਿੱਥੇ ਉਹ ਸਦਕੇ ਕਹਿ ਰਿਹਾ ਕਿ ਪਾਕਿਸਤਾਨੀ ਜਿਹੜੇ ਨੇ ਬਹੁਤ ਗ੍ਰੇਟ ਔਰ ਟਫ ਔਰ ਇਹ ਨੇ ਔਰ ਸਾਡੀ ਬਹੁਤ ਮਦਦ ਕਰ ਰਹੇ ਨੇ ਅਫਗਾਨਿਸਤਾਨ। ਪਰ ਇੰਡੀਆ ਦੇ ਜਿਹੜਾ ਇਸ ਸਾਰੇ ਦੇ ਵਿੱਚ ਕਸ਼ਮੀਰ ਮੁੱਦਾ ਹਾਈਲਾਈਟ ਹੋਇਆ। ਹਾਲਾਂਕਿ ਜ਼ਾਹਰ ਹੈ ਕਿ ਸ਼ਾਇਦ ਅਦਰਵਾਈਜ਼ ਕਸ਼ਮੀਰ ਮੁੱਦੇ ਤੇ ਬਹੁਤੀ ਗੱਲ ਨਾ ਹੁੰਦੀ, ਥੋੜੀ ਬਹੁਤ ਹੁੰਦੀ ਵੀ ਤਾਂ ਮੀਡੀਆ ਦਾ ਹਿੱਸਾ ਨਾ ਹੁੰਦਾ। ਪਰ ਜਿਵੇਂ ਇਹਨਾਂ ਨੇ ਰਿਐਕਟ ਕੀਤਾ ਇੰਡੀਆ ਨੇ ਇਸ ਮੁੱਦੇ ਤੇ, ਇਹਨੇ ਆਪਣੇ ਇਮਰਾਨ ਖਾਨ ਨੇ ਟਵੀਟ ਕੀਤਾ ਸਰਪ੍ਰਾਈਜ਼ਡ ਬਾਈ ਰਿਐਕਸ਼ਨ ਆਫ ਇੰਡੀਆ to President Trump's offer of mediation to bring Pakistan and India to dialogue table for resolving Kashmir conflict, which has held subcontinent hostage for 70 years. Generations of Kashmiris have suffered and are suffering daily and need conflict resolution. ਹੁਣ ਇਮਰਾਨ ਖਾਨ ਕਹਿੰਦੇ ਨੇ ਕਿ ਵੀ ਮੈਨੂੰ ਬਹੁਤ ਹੈਰਾਨੀ ਹੋਈ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਮੀਡੀਏਸ਼ਨ ਦੀ ਆਫਰ ਕੀਤੀ ਦੋਨਾਂ ਮੁਲਕਾਂ ਨੂੰ ਡਾਇਲੌਗ ਟੇਬਲ ਤੇ ਲਿਆਉਣ ਲਈ, ਜਿਸ ਨੇ ਇਸ ਸਬ ਕੰਟੀਨੈਂਟ ਨੂੰ, ਉਹਨਾਂ ਨੇ ਬਿਲਕੁਲ ਇੰਡੀਅਨ ਸਬ ਕੰਟੀਨੈਂਟ ਨੇ ਆਪ ਹੀ ਇਹਨਾਂ ਨੇ ਇੰਡੀਅਨ ਬਣਾਤਾ ਹੈ, ਕੰਟੀਨੈਂਟ ਨੇ ਸਬ ਕੰਟੀਨੈਂਟ, ਔਰ ਉਸ 'ਚ ਉਹਨਾਂ ਨੇ ਕਿਹਾ 70 ਸਾਲ ਤੋਂ ਉਹਨੂੰ ਤੁਸੀਂ ਯਰਗਮਾਲ ਬਣਿਆ ਹੋਇਆ, ਹੌਸਟੇਜ ਬਣਿਆ ਹੋਇਆ। ਔਰ ਇਸ ਦੇ ਉੱਤੇ ਜਿਵੇਂ ਰਿਐਕਟ ਕਰ ਰਹੇ ਇਹਨਾਂ ਨੇ ਕਿਹਾ ਮੈਨੂੰ ਬਹੁਤ ਹੈਰਾਨੀ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿੱਥੇ ਕਸ਼ਮੀਰੀਆਂ ਦੀਆਂ ਨਸਲਾਂ ਸਫਰ ਕਰ ਰਹੀਆਂ ਨੇ ਔਰ ਡੇਲੀ ਉਸ ਜੋ ਟਰੰਪ ਨੇ ਵੀ ਕਿਹਾ, ਉਹਨੇ ਕਿਹਾ ਜੀ ਕਸ਼ਮੀਰ ਜਿੱਥੇ ਮੈਨੂੰ ਇਹ ਦੱਸਿਆ ਕਿ ਵੀ 4 ਚੁਫੇਰੇ ਬੰਬ ਵੀ ਹੁੰਦੇ ਨੇ, ਸਾਰੀ ਧਰਤੀ ਜਿਹੜੀ ਆ ਉਹ ਬੰਬਾਂ ਵਾਲੀ ਬਣੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਨੇ ਜਿੱਥੇ ਸੋਨੇ ਦੇ ਉੱਤੇ ਸੁਹਾਗੇ ਦਾ ਕੰਮ ਕੀਤਾ ਕਿ ਕਸ਼ਮੀਰ ਇਸ਼ੂ ਵੀ ਹਾਈਲਾਈਟ ਹੋਇਆ। ਹਾਲਾਂਕਿ ਜਿਹੜਾ ਇਸ ਸਾਰੇ ਚੋਂ ਜਦੋਂ ਉਹਨੇ ਪਾਕਿਸਤਾਨੀਆਂ ਦੀ ਤਾਰੀਫ ਕੀਤੀ ਹੈ, ਉਹਨੇ ਇਹ ਕਿਹਾ ਕਿ ਵੀ ਹੀ ਵੈਂਟ ਔਨ ਟੂ ਪ੍ਰੇਜ਼ ਦਾ ਪਾਕਿਸਤਾਨੀਜ਼ ਟਰੰਪ ਐਜ਼ ਸਮਾਰਟ, tough and great, and hoped Islamabad's active cooperation with the US will be of great help in bringing peace in Afghanistan. So ਜ਼ਾਹਰ ਹੈ ਕਿ ਪਾਕਿਸਤਾਨੀ on the central stage ਨੇ ਔਰ ਇਹ ਸਾਰੇ ਚੋਂ ਨਾਲ ਦੀ ਨਾਲ ਹੀ ਉਹਨੇ ਜਿਹੜਾ ਟਰੰਪ ਦੇ ਸਟੇਟ ਡਿਪਾਰਟਮੈਂਟ ਦਾ ਅਸੀਂ ਜ਼ਿਕਰ ਕੀਤਾ। ਸੋ ਮੈਂ ਸਮਝਦਾ ਕਿ ਹੁਣ ਇਹ ਬਹੁਤ ਵਾਰੀ ਇਹ ਹੁੰਦਾ ਹੈ ਜੀ ਕਿ ਵਿਜ਼ਿਟ ਕਾਮਯਾਬ ਰਹੀ ਕਿ ਨਹੀਂ ਰਹੀ। ਮੈਂ ਸਮਝਦਾ ਵੀ ਇਮਰਾਨ ਖਾਨ ਨੂੰ ਸਟੇਟ ਗੈਸਟ ਦੇ ਤੌਰ ਤੇ ਸੱਦਣਾ, ਕਿਉਂਕਿ ਇਹ ਵਿਜ਼ਿਟ 4 ਸਾਲ ਬਾਅਦ ਕੋਈ ਪਾਕਿਸਤਾਨ ਦਾ ਹੈਡ ਆਫ ਦਾ ਸਟੇਟ ਅਮਰੀਕਾ 'ਚ ਆਇਆ ਔਰ ਰੈੱਡ ਕਾਰਪੇਟ ਵੈਲਕਮ ਇਮਰਾਨ ਖਾਨ ਨੇ ਬਿਲਕੁਲ ਗ੍ਰੇਸ ਦਾ ਮੁਜ਼ਾਹਰਾ ਕੀਤਾ
ਔਰ ਜਿਵੇਂ ਲੋਕਾਂ ਨੇ ਵੀ 25 ਹਜ਼ਾਰ ਬੰਦਾ ਬਾਹਰ, ਔਰ ਜਿਵੇਂ ਮਲਕ ਸਾਹਿਬ ਦੱਸ ਰਹੇ ਸੀ ਕਿ ਹਜ਼ਾਰਾਂ ਬਾਹਰ ਸੀ ਜਿਨ੍ਹਾਂ ਨੂੰ ਅੰਦਰ ਸਪੇਸ ਨਹੀਂ ਮਿਲਿਆ, ਔਰ ਉਸ ਗਰਮੀ 'ਚ ਵੀ ਸਭ ਨੇ ਜਿਵੇਂ ਪਿਨ ਡ੍ਰੌਪ ਸਾਇਲੈਂਸ ਦੇ ਨਾਲ ਸੁਣਿਆ ਜੀ। ਔਰ ਜ਼ਾਹਰ ਹੈ ਕਿ ਅੰਦਰ ਉਹਨਾਂ ਨੇ 2-3 ਆਪਣੇ ਜਿਹਨੂੰ ਰੈਂਟਾ ਬਲੋਚ ਜੀ ਖੜੇ ਕੀਤੇ ਹੋਏ ਸੀ ਪਿੱਛੇ ਜੇ, ਉਹਨਾਂ ਨੇ ਜਾ ਕੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਨੇ ਵੀ ਟੇਕ ਕੇਅਰ ਕਰ ਲਈ ਉਹਨਾਂ ਦੀ ਬਹੁਤ ਜਲਦੀ। ਔਰ ਦੂਸਰਾ ਮੈਂ ਸਮਝਦਾ ਵੀ ਖੂਬਸੂਰਤ ਆਸਪੈਕਟ ਇਹ ਵੀ ਹੁੰਦਾ ਬੇਸ਼ੱਕ ਇੱਕ ਪਾਸੇ ਇਮਰਾਨ ਖਾਨ ਦੀ ਇਹ ਸਟੇਟ ਵਿਜ਼ਿਟ ਬੜੀ ਮਾਰਕੇ ਵਾਲੀ ਸੀ, ਪਰ ਜਿਵੇਂ ਰਾਜਾ ਰਜ਼ਾਕ ਜੀ ਨੇ ਦੱਸਿਆ ਕਿ 200-300 ਬੰਦੇ ਨੇ ਪ੍ਰੋਟੈਸਟ ਵੀ ਕੀਤਾ ਕਿਉਂਕਿ ਪਾਕਿਸਤਾਨ ਦੀਆਂ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਕੰਸਰਨ ਇਹ ਵੀ ਖੂਬਸੂਰਤੀ ਹੁੰਦੀ ਹੈ। ਪਰ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਜਿਵੇਂ ਵਿਦ ਸੋਲੀਡੈਰਿਟੀ ਪਾਕਿਸਤਾਨੀ ਕਮਿਊਨਿਟੀ ਫਾਰ ਆਫ ਬੱਸਾਂ ਲੈ ਕੇ ਉੱਥੇ ਪਹੁੰਚੇ ਉਹ ਸਾਰੇ ਇਕੱਠ ਦੇ ਵਿੱਚ, ਔਰ ਟਰੰਪ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਢੱਕਣ ਚੁੱਕ ਕੇ ਦਿਖਾ ਦਿੱਤਾ ਹੈ ਕਿ ਇੰਡੀਆ ਦੇ ਅੰਦਰ ਜਿਹੜਾ ਕਿੰਨੇ ਕੁ ਜੋਗੇ ਨੇ ਕੀ ਰਿਝ ਰਿਹਾ। ਸੋ ਅਸੀਂ ਇਮਰਾਨ ਖਾਨ ਸਾਹਿਬ ਨੂੰ ਚਾਹੁੰਦੇ ਸੀ, ਹਾਲਾਂ ਮੈਂ ਵਾਸ਼ਿੰਗਟਨ 'ਚ ਹੋਣ ਦੇ ਨਾਤੇ ਸਾਡੀ ਚਾਹਨਾ ਸੀ ਕਿ ਕੋਈ ਨਾ ਕੋਈ ਸਿੱਖ ਡੈਲੀਗੇਸ਼ਨ ਮਿਲ ਸਕਦਾ ਜੀ, ਉਹਨਾਂ ਦੇ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਰਤਾਰਪੁਰ ਲਾਂਘੇ ਦੇ ਮੁੱਦੇ ਤੇ ਔਰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਰਿਲੇਟਡ ਜਿਵੇਂ ਪਾਕਿਸਤਾਨੀ ਹਕੂਮਤ ਵੱਲੋਂ ਜੋ ਫੈਸਿਲਿਟੀਜ਼ ਔਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਔਰ ਦੂਸਰਾ ਸਾਰਾ ਇਨਫਰਾਸਟ੍ਰਕਚਰ ਖੜਾ ਕੀਤਾ ਜਾ ਰਿਹਾ, ਪਰ ਕਿਉਂਕਿ ਇਹ ਸਟੇਟ ਵਿਜ਼ਿਟ ਸੀ ਫੁੱਲੀ ਕੰਟਰੋਲਡ ਸੀ ਔਰ ਜੇ ਸਤੰਬਰ ਦੇ ਵਿੱਚ ਜਦੋਂ UN ਜਨਰਲ ਅਸੈਂਬਲੀ ਦਾ ਸੈਸ਼ਨ ਹੋਣਾ ਜਿਹੜਾ ਕਿ ਜਸਟ ਕੁਝ ਹਫ਼ਤੇ ਬਾਅਦ ਹੀ ਅਗਸਤ ਹੀ ਹੈ ਵਿਚਕਾਰ, ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਮਿਲਾਂਗੇ ਕੌਮ ਵੱਲੋਂ, ਅਸੀਂ ਸ਼ੁਕਰੀਆ ਵੀ ਅਦਾ ਕਰਾਂਗੇ, ਪਰ ਅਸੀਂ ਫਿਰ ਵੀ ਉਹ ਅਜੇ ਅਮਰੀਕਾ ਦੀ ਧਰਤੀ ਤੇ ਨੇ, ਉਹਨਾਂ ਇੱਥੋਂ ਟੈਕਸਸ ਜਾਣਾ ਸੀ, ਉਹਨਾਂ ਨੂੰ ਵੈਲਕਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜਿਸ ਮੁਲਕ ਨੂੰ ਇੱਕ ਚੰਗਾ ਲੀਡਰ, ਇੱਕ ਚੰਗਾ ਪੇਸ਼ਵਾ, ਇੱਕ ਚੰਗਾ ਰਹਿਨੁਮਾ ਮਿਲੇ ਇਹ ਕਿਸਮਤ ਦੀ ਗੱਲ ਹੁੰਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਬੇਸ਼ੱਕ ਕੁਝ ਚੀਜ਼ਾਂ ਜਿਹੜੀਆਂ ਵਿਦਨ ਕੰਟਰੀ ਚੱਲ ਰਹੀਆਂ, ਇਮਰਾਨ ਖਾਨ ਹੋਰਾਂ ਨੂੰ ਕੌਸ਼ੀਅਸ ਹੋ ਕੇ ਤੁਰਨ ਦੀ ਲੋੜ ਹੈ। ਜਿੱਥੇ ਡੈਮੋਕ੍ਰੇਸੀ ਦੇ ਆਪਣੇ ਨੋਰਮ ਨੇ ਉੱਥੇ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੁੱਢਲੀਆਂ ਆਜ਼ਾਦੀਆਂ ਜਿਹੜੀਆਂ ਨੇ ਪ੍ਰੈਸ ਦੀਆਂ, ਔਰ ਜਦੋਂ ਇਮਰਾਨ ਖਾਨ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੀ ਉੱਥੇ ਮੀਡੀਆ ਦਾ, ਉਹਨਾਂ ਨੇ ਕਿਹਾ ਜੀ ਸਭ ਤੋਂ ਫ੍ਰੀ ਹੈ ਪ੍ਰੈਸ, ਉਹਨਾਂ ਨੇ ਕਿਹਾ ਜਿੰਨਾ ਮੇਰਾ ਕ੍ਰਿਟਿਸਿਜ਼ਮ ਹੁੰਦਾ ਤੇ ਟਰੰਪ ਨੇ ਕਿਹਾ ਹੋਲਡ ਔਨ, ਉਹਨੇ ਕਿਹਾ ਮੇਰਾ ਜੋ ਹਾਲ ਕਰਦਾ ਹੈ ਮੀਡੀਆ। ਸੋ ਮੈਂ ਸਮਝਦਾ ਵੀ ਇਹ ਇੱਕ ਲਾਈਟਰ ਵੇਨ 'ਚ ਵੀ ਹੈ ਕਿ ਜਿੱਥੇ ਕਿ ਤੁਸੀਂ ਇੱਕ ਬਰਾਬਰ ਦੇ ਤੌਰ ਤੇ ਇਮਰਾਨ, ਜਿਹੜੀ ਗੱਲ ਮੈਨੂੰ ਬਾਰ-ਬਾਰ ਮੈਂ ਦੁਹਰਾ ਰਿਹਾ ਕਿ ਕੋਈ ਕੰਪਲੈਕਸ ਨਹੀਂ ਹੈ, ਇਮਰਾਨ ਖਾਨ ਨੇ ਇਵੇਂ ਹੀ ਜਿਹੜਾ ਕੀਤਾ ਹੈ ਕਿ ਜਿਵੇਂ ਬਰਾਬਰ ਦੀ ਤਾਕਤ ਦੇ ਨਾਲ ਗੱਲ ਕਰੀਦਾ। ਸੋ ਇਹ ਪਾਰਟ ਸਭ ਤੋਂ ਇੰਪੋਰਟੈਂਟ ਹੈ। ਬਾਕੀ ਮੁਲਕਾਂ 'ਚ ਜਿਹੜਾ ਸਾਹਮਣੇ ਹੁੰਦੇ ਨੇ ਇਹ ਹੋਰ ਹੁੰਦਾ ਹੈ, ਕਈ ਕੁਝ ਚੱਲ ਰਿਹਾ ਹੁੰਦਾ ਹੈ, ਯੂ ਟਰਨ ਵੀ ਵੱਜਦੇ ਨੇ, ਲੇਕਿਨ ਪਾਕਿਸਤਾਨ ਵਾਪਸ ਸੈਂਟਰਲ ਪੈਡੈਸਟਲ ਤੇ ਹੈ ਸਾਰੇ 'ਚ। ਔਰ ਭਾਰਤ ਨੂੰ ਤਕਲੀਫ ਇਸ ਗੱਲ ਦੀ ਵੀ ਹੈ ਕਿ ਜਿਹੜਾ ਫਾਈਨਲ ਰਾਊਂਡ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚੋਂ ਭਾਰਤ ਬਾਹਰ ਹੈ, ਉਹਦੇ 'ਚ ਜਿੱਥੇ ਰਸ਼ੀਆ ਹੈ, ਅਮਰੀਕਾ ਹੈ, ਚਾਈਨਾ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਉੱਥੇ ਜਿਹੜਾ ਭਾਰਤ ਉਸ ਦਾ ਹਿੱਸਾ ਵੀ ਨਹੀਂ ਹੈ ਫਾਈਨਲ ਡੀਲ ਜਿਹੜੀ ਹੋਣ ਜਾ ਰਹੀ ਹੈ। ਸੋ ਅਸੀਂ ਇਹੀ ਹੋਪ ਕਰਦੇ ਹਾਂ ਕਿ ਜਿੱਥੇ ਇਮਰਾਨ ਖਾਨ ਇਹਦੇ ਬਾਵਜੂਦ ਉਹਨਾਂ ਦੀ ਪ੍ਰੈਜੈਂਟੇਸ਼ਨ ਭਾਵੇਂ ਆਪਣੇ ਲੋਕਾਂ ਨੂੰ ਸੀ ਜਾਂ ਟਵੀਟ ਵੀ, ਉਹਨਾਂ ਨੇ ਕੋਈ ਇੰਡੀਆ ਨੂੰ ਬੁਰਾ ਭਲਾ ਨਹੀਂ ਕਿਹਾ, ਕ੍ਰਿਟਿਸਾਈਜ਼ ਇਹੀ ਕਿਹਾ ਵੀ 70 ਸਾਲ ਤੋਂ ਯਰਗਮਾਲ ਬਣੇ ਹੋਏ ਆ ਅਸੀਂ ਸਬ ਕੰਟੀਨੈਂਟ ਦੇ ਲੋਕ, ਇਹਨੂੰ ਛੱਡੋ ਪਿੱਛੇ, ਸਾਡਾ ਫਿਊਚਰ ਅੱਗੇ ਵਧਣ 'ਚ ਹੈ ਔਰ ਅਸੀਂ ਆਪਸੀ ਮਸਲੇ ਗੱਲਬਾਤ ਰਾਹੀਂ ਹੱਲ ਕਰੀਏ। ਸੋ ਅਸੀਂ ਇਮਰਾਨ ਖਾਨ ਸਾਹਿਬ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਅਗੇਨ ਜੀ ਆਇਆਂ ਕਹਿੰਦੇ ਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।